संत भिंडरां वाले गज वज के कहते रहे कि 1947 वाली गलती नहीं करते। जे हुण खालिस्तान दिता, अजे मंगते तो है नहीं, पर जे दिता फिर जरूर जिहड़ा हैगा लै लवांगे। तां संत कहते सी भी ये इंदिरा गांधी ते मुल्क दा हिंदू समाज दस्से भी सानू नाल रखना भी आ, बराबर दे शहरी बना के बराबर दे भरा बना के रखणगे तां जरूर रवांगे। पर जेकर वो कहते हैं कि असीं नाल नहीं रख सकते इस स्थिति विच, फिर सानू अड्ड कर देणगे तां असीं मतलब उस गल लई तैयार आ। इस तरीके की भावना, इस तरीके की गल संत भिंडरां वाले बार बार दोहराउंदे रहे। बड़े इहो ਜਿਹੇ लोग सरगर्म होए हुए ने ਜਿਹੜੇ संत भिंडरां वालियां ਅਤੇ खालिस्तानी संघर्ष ਦੇ ਵਿਚਾਲੇ एक बिथ पाउणी चाहुंदे आ कि जी ਇਹ उस संघर्ष नाल कोई लिंक नहीं सी संत भिंडरां वालियां ਦਾ। ਜਦੋਂ आरएसएस ਦੀਆਂ ਚਾਲਾਂ ਸਮਝੀਆਂ, ਜਦੋਂ ਹਿੰਦੂਤਵ ਦੀਆਂ ਚਾਲਾਂ ਸਮਝੀਆਂ, ਜਦੋਂ ਕਾਂਗਰਸ ਦੇ ਜ਼ੁਲਮ ਦੇਖੇ, ਜਦੋਂ ਬੀਜੇਪੀ ਭਗਵੇਂ ਝੰਡੇ ਵਾਲਿਆਂ ਦੀਆਂ ਹਰਕਤਾਂ ਦੇਖੀਆਂ, ਤਾਂ ਸਾਰੇ ਕਾਸੇ ਦੇ ਵਿੱਚੋਂ ਇੱਕੋ ਚੀਜ਼ ਨਿਕਲੀ ਕਿ ਇਹ ਮੁਲਕ ਸਾਡਾ ਨਹੀਂ। ਜਿੱਥੇ ਸਾਡੀ ਬਾਣੀ ਨੂੰ ਅੱਗਾ ਲਾ ਕੇ ਸਾੜਿਆ ਜਾ ਰਿਹਾ, ਇਹ ਮੁਲਕ ਸਾਡਾ ਕਿੱਦਾਂ ਹੋ ਸਕਦਾ। ਅਫਗਾਨਿਸਤਾਨ ਦੇ ਮੁੱਦੇ ਤੇ ਦੇਖ ਲਓ, ਸਾਰੇ ਸੰਸਾਰ ਦੇ ਵਿੱਚ ਪੂਰੀ ਹਾਲ ਦਹਾਈ ਭੱਡੀ ਪ੍ਰਚਾਰ ਕਰਕੇ ਲੋਕਾਂ ਨੂੰ ਭੜਕਾਇਆ ਕਿ ਬੜਾ ਭੈੜਾ ਮੁਲਕ ਆ, ਪਰ ਅੱਜ ਉਸ ਮੁਲਕ ਨਾਲ ਜੱਫੀਆਂ ਪਾਉਣ ਨੂੰ ਅਗਲੇ ਤਿਆਰ ਨੇ, ਰੈੱਡ ਕਾਰਪਟ। ਔਰ ਜਦੋਂ ਮਹੀਨਾ 2 ਮਹੀਨਾ ਪਹਿਲਾਂ ਅਸੀਂ ਇਹ ਗੱਲਾਂ ਕਹਿੰਦੇ ਸੀਗੇ ਵੀ ਇਹ ਲੋਕ ਜਿਹੜੇ ਆ ਇੱਥੇ ਅੱਜ ਜੋ ਮਰਜ਼ੀ ਫੜਾ ਮਾਰ ਰਹੇ ਨੇ ਭਾਰਤ ਮਾਤਾ ਕੀ ਜੈ ਵਾਲੇ, ਪਰ ਕੱਲ ਕਲਾ ਨੂੰ ਇੱਥੇ ਇਹ ਵੀ ਹੋ ਸਕਦਾ ਵੀ ਅਫਗਾਨਿਸਤਾਨ ਦਾ ਕੋਈ ਦੂਤ ਆਵੇ ਤੇ ਇਹ ਰੈੱਡ ਕਾਰਪਟ ਦੇ ਉੱਤੇ ਉਹਨੂੰ ਵੈਲਕਮ ਕਰਦੇ ਫਿਰਨ। ਇਸ ਕਰਕੇ ਇਹਨਾਂ ਦੇ ਮਗਰ ਲੱਗ ਕੇ ਕੋਈ ਪੰਗਾ ਨਾ ਲਿਓ। ਸੋ 1947 ਤੋਂ ਪਹਿਲਾਂ ਜਦੋਂ ਸਾਨੂੰ ਮੱਤਾਂ ਦਿੰਦੀ ਸੀ ਦੁਨੀਆ, ਮਿਸਟਰ ਜਨਾਬ ਪਿੱਟਦਾ ਮਰ ਗਿਆ ਵੀ ਤੁਸੀਂ ਇਹਨਾਂ ਨੂੰ ਅਜੇ ਦੇਖਿਆ ਨਹੀਂ, ਇਹ ਗੁਲਾਮ ਸਾਥੀ ਦੇ ਰੂਪ 'ਚ ਤੁਸੀਂ ਦੇਖਿਆ। ਜਦੋਂ ਇਹ ਮਾਲਕ ਹੋਣਗੇ ਤੁਹਾਨੂੰ ਉਦੋਂ ਪਤਾ ਲੱਗੂ ਹਿੰਦੂ ਕੀ ਚੀਜ਼। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਗਤਾਰ ਸਿੰਘ ਤਾਰਾ ਜਿਹੜੇ ਕਿ ਬੇਅੰਤੇ ਬੁੱਚੜ ਨੂੰ ਸੋਧਾ ਲਾਉਣ ਵਾਲੇ ਕਾਂਡ ਦੇ ਵਿੱਚ ਜੇਲ੍ਹ ਵਿੱਚ ਨਜ਼ਰਬੰਦ ਨੇ, ਉਹਨਾਂ ਨੂੰ ਉਸ ਕੇਸ ਦੇ ਵਿੱਚ ਵੀ ਜੋ ਭਾਰਤੀ ਹਕੂਮਤ ਨੇ ਆਪਦੇ ਵੱਲੋਂ ਸਜ਼ਾ ਸੁਣਾਈ ਹੈ ਉਹ ਵੱਖਰਾ ਮਾਮਲਾ। ਪਰ ਜਿਹੜੀ ਜੇਲ੍ਹ ਬ੍ਰੇਕ ਹੋਈ ਸੀ 2004 ਦੇ ਵਿੱਚ, ਉਹਦੇ ਸੰਬੰਧ ਵਿੱਚ ਉਹਨਾਂ ਦੇ ਕੇਸ ਦੇ ਮੁਤੱਲਕ ਅਦਾਲਤ ਵਿੱਚ ਪੇਸ਼ੀ ਹੋਈ ਆ ਤੇ ਉੱਥੇ ਭਾਈ ਜਗਤਾਰ ਸਿੰਘ ਤਾਰਾ ਨੇ ਇੱਕ ਖੱਤ ਜਿਹੜਾ ਹੈ ਉਹ ਜੱਜ ਨੂੰ ਜਾਂ ਭਾਰਤੀ ਹਕੂਮਤ ਨੂੰ ਦਿੱਤਾ ਹੈ। ਤੇ ਜਿਹੜਾ ਇਹ ਖੱਤ ਵਾ ਇਹ ਬਹੁਤ ਹੀ ਇਤਿਹਾਸਕ ਦਸਤਾਵੇਜ਼ ਹੈ। ਇਹਦੇ ਬਾਰੇ ਬਾਰ-ਬਾਰ ਪੰਥ ਵਿੱਚ ਚਰਚਾ ਹੋਣੀ ਚਾਹੀਦੀ ਹੈ। ਇਹ ਚਰਚਾ ਕਿਉਂ ਜ਼ਰੂਰੀ ਆ ਜਾਂ ਇਹਦਾ ਜਿਹੜਾ ਕੰਟੈਂਟ ਵਾ ਉਹ ਸਾਡੇ ਲਈ ਇੰਨਾ ਅਹਿਮ ਕਿਉਂ ਆ, ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਜਿਹੜੀ ਚਿੱਠੀ ਆ ਪਹਿਲਾਂ ਸ਼ੁਰੂ 'ਚ ਆਪਾਂ ਉਹ ਪੜ੍ਹੀਏ। ਜੱਜ ਸਾਹਿਬ, ਜਦੋਂ ਵੀ ਕਿਸੇ ਕੌਮ ਉੱਤੇ ਜ਼ਬਰ, ਜ਼ੁਲਮ ਅਤੇ ਅਤਿਆਚਾਰ ਕੀਤਾ ਜਾਵੇ ਤਾਂ ਉਸਦੇ ਪ੍ਰਤੀਕਰਮ ਵਜੋਂ ਬਗਾਵਤ ਤਾਂ ਜਨਮ ਲਵੇਗੀ ਹੀ। ਜਦੋਂ ਸੱਚ ਉੱਤੇ ਚੱਲਣ ਵਾਲਿਆਂ ਨੂੰ ਝੂਠੇ ਸਾਬਤ ਕਰਨ ਲਈ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਜ਼ਬਰ ਜ਼ੁਲਮ ਨਾਲ ਦਬਾਇਆ ਜਾਵੇ ਤਾਂ ਫਿਰ ਉਸ ਕੌਮ ਦਾ ਤਲਵਾਰ ਹੱਥ ਵਿੱਚ ਉਠਾ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਜਾਇਜ਼ ਹੈ। ਇਹ ਜਿਹੜੀਆਂ ਸ਼ੁਰੂਆਤੀ ਲਾਈਨਾਂ ਨੇ ਭਾਈ ਜਗਤਾਰ ਸਿੰਘ ਤਾਰਾ ਦੇ ਭਾਰਤੀ ਹਕੂਮਤ ਨੂੰ ਜੱਜ ਰਾਹੀਂ ਲਿਖੇ ਖੱਤ ਦੀਆਂ, ਇਹ ਆਪਣੇ ਆਪ ਦੇ ਵਿੱਚ ਹੀ ਸਿੱਖ ਸੰਘਰਸ਼ ਦੀ ਸਭ ਤੋਂ ਸੁੰਦਰ ਵਿਆਖਿਆ ਤੇ ਸਭ ਤੋਂ ਸੁੰਦਰ ਜਿਹੜੀ ਆ ਆਪਣਾ ਕੌਮ ਦਾ ਜਿਹੜਾ ਪੱਖ ਵਾ, ਸਾਡਾ ਕੇਸ ਕੀ ਆ, ਇਹ ਇੱਥੋਂ ਪੇਸ਼ ਹੁੰਦਾ ਸਾਡਾ ਕੇਸ। ਮੈਂ ਇਸ ਗੱਲ ਦੇ ਉੱਤੇ ਜ਼ੋਰ ਇਹਨਾਂ ਕਿਉਂ ਦੇ ਰਿਹਾ, ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਖਾਲਿਸਤਾਨੀ ਸੰਘਰਸ਼ ਦੌਰਾਨ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਆਪਣੇ ਆਪ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਖਾਸਮ ਖਾਸ ਦੱਸ ਕੇ ਬੜੀ ਲੋਕਾਂ ਦੇ ਵਿੱਚ ਬੱਲੇ ਬੱਲੇ ਲੈਂਦੇ ਰਹੇ ਆ। ਅੱਜ ਕੱਲ ਉਹਨਾਂ ਸਾਰਿਆਂ ਦਾ ਬੜਾ ਜ਼ੋਰ ਲੱਗਿਆ ਹੋਇਆ ਕਿ ਜੀ ਭਿੰਡਰਾਂ ਵਾਲੇ ਸੰਤਾਂ ਦਾ ਖਾਲਿਸਤਾਨ ਦੇ ਸੰਘਰਸ਼ ਨਾਲ ਜਾਂ ਖਾਲਿਸਤਾਨੀ ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ। ਇਹ ਜਿਹੜੇ ਬਾਅਦ ਵਿੱਚ ਜੁਝਾਰੂ ਉੱਠੇ ਸੀ ਇਹਨਾਂ ਨੇ ਐਵੇਂ ਹੀ ਸੰਤਾਂ ਦਾ ਨਾਂ ਵਰਤਣਾ ਸ਼ੁਰੂ ਕੀਤਾ ਹੋਇਆ। ਦੋ ਗੱਲਾਂ ਉਹ ਕਰਦੇ ਆ, ਇੱਕ ਤਾਂ ਇਹ ਕਿ ਖਾਲਿਸਤਾਨ ਦਾ ਕੌਨਸੈਪਟ, ਖਾਲਿਸਤਾਨ ਦਾ ਫਲਸਫਾ, ਖਾਲਿਸਤਾਨ ਦਾ ਸੰਘਰਸ਼ ਜਿਹੜਾ ਹੈ ਖਾੜਕੂ ਸੰਘਰਸ਼ ਖਾਸ ਤੌਰ ਤੇ, ਵੀ ਇਹ ਬਿਲਕੁਲ ਗਲਤ ਚੀਜ਼।
ਦੂਜੀ ਉਹ ਕਹਿੰਦੇ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਇਸ ਸਾਰੀ ਗੱਲਬਾਤ ਨਾਲ ਕੋਈ ਸੰਬੰਧ ਨਹੀਂ। ਸਾਡੇ ਕੋਲ ਉਹਨਾਂ ਮਹਾਂਪੁਰਸ਼ਾਂ ਦੀਆਂ ਵੀਡੀਓਜ਼ ਨੇ, ਉਹਨਾਂ ਦੀਆਂ ਆਡੀਓਜ਼ ਨੇ, ਜਿਨ੍ਹਾਂ ਵਿੱਚ ਉਹ ਬਾਰ-ਬਾਰ ਕਹਿੰਦੇ ਰਹੇ ਕਿ ਗੁਲਾਮੀ ਗਲੋਂ ਲਾਉਣੀ ਹੈ। 1947 ਵਿੱਚ ਟੋਪੀ ਆਜ਼ਾਦ ਕਰਾਈ ਸੀ, ਹੁਣ ਪੱਗ ਆਜ਼ਾਦ ਕਰਾਉਣੀ। ਸੰਤ ਭਿੰਡਰਾਂ ਵਾਲੇ ਗੱਜ ਵੱਜ ਕੇ ਕਹਿੰਦੇ ਰਹੇ ਕਿ 1947 ਵਾਲੀ ਗਲਤੀ ਨਹੀਂ ਕਰਦੇ। ਜੇ ਹੁਣ ਖਾਲਿਸਤਾਨ ਦਿੱਤਾ, ਅਜੇ ਮੰਗਦੇ ਤਾਂ ਹੈ ਨਹੀਂ, ਪਰ ਜੇ ਦਿੱਤਾ ਫੇਰ ਜ਼ਰੂਰ ਜਿਹੜਾ ਹੈਗਾ ਲੈ ਲਵਾਂਗੇ। ਜਦੋਂ ਸੰਤ ਭਿੰਡਰਾਂ ਵਾਲਿਆਂ ਨੂੰ ਮੀਡੀਆ ਨੇ ਪੁੱਛਣਾ ਕਿ ਤੁਸੀਂ ਦੱਸੋ ਜੀ ਵੀ ਖਾਲਿਸਤਾਨ ਦੇ ਬਾਰੇ, ਤਾਂ ਸੰਤ ਕਹਿੰਦੇ ਸੀ ਵੀ ਇਹ ਇੰਦਰਾ ਗਾਂਧੀ ਤੇ ਮੁਲਕ ਦਾ ਹਿੰਦੂ ਸਮਾਜ ਦੱਸੇ ਵੀ ਸਾਨੂੰ ਨਾਲ ਰੱਖਣਾ ਵੀ ਆ, ਬਰਾਬਰ ਦੇ ਸ਼ਹਿਰੀ ਬਣਾ ਕੇ, ਬਰਾਬਰ ਦੇ ਭਰਾ ਬਣਾ ਕੇ ਰੱਖਣਗੇ ਤਾਂ ਜ਼ਰੂਰ ਰਵਾਂਗੇ, ਪਰ ਜੇਕਰ ਉਹ ਕਹਿੰਦੇ ਆ ਕਿ ਅਸੀਂ ਨਾਲ ਨਹੀਂ ਰੱਖ ਸਕਦੇ ਇਸ ਸਥਿਤੀ ਵਿੱਚ, ਫਿਰ ਸਾਨੂੰ ਅੱਡ ਕਰ ਦੇਣਗੇ, ਤਾਂ ਅਸੀਂ ਮੰਨ ਲਓ ਉਸ ਗੱਲ ਲਈ ਤਿਆਰ ਆ। ਇਸ ਤਰੀਕੇ ਦੀ ਭਾਵਨਾ, ਇਸ ਤਰੀਕੇ ਦੀ ਗੱਲ ਸੰਤ ਭਿੰਡਰਾਂ ਵਾਲੇ ਬਾਰ-ਬਾਰ ਦੁਹਰਾਉਂਦੇ ਰਹੇ। 1984 ਦੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਪਹਿਲਾਂ ਸੰਤ ਭਿੰਡਰਾਂ ਵਾਲਿਆਂ ਨੇ ਇਹ ਗੱਲ ਬਾਰ-ਬਾਰ ਕਹੀ ਹੈ ਕਿ ਜੇਕਰ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਖਾਲਿਸਤਾਨ ਦੀ ਨੀਂਹ ਰੱਖ ਦਿੱਤੀ ਜਾਊਗੀ। ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ, ਇਹਨਾਂ ਗੱਲਾਂ ਨੂੰ, ਇਹਨਾਂ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਸਾਰੇ ਜਿਨ੍ਹਾਂ ਖਾਲਿਸਤਾਨੀਆਂ ਨੇ ਢਾਲਿਆ ਹੋਇਆ, ਇਸ ਤੋਂ ਪਹਿਲਾਂ ਹਜ਼ਾਰਾਂ ਸ਼ਹੀਦੀਆਂ ਜਿਹੜੀਆਂ ਨੇ ਉਹ ਸੰਤਾਂ ਦੇ ਬਚਨਾਂ ਉੱਤੇ ਪਹਿਰਾ ਦਿੰਦਿਆਂ ਹੋਇਆਂ ਦੀਆਂ ਹੋ ਚੁੱਕੀਆਂ ਨੇ। ਪਰ ਹੁਣ ਬੜੇ ਇਹੋ ਜਿਹੇ ਲੋਕ ਸਰਗਰਮ ਹੋਏ ਹੋਏ ਨੇ ਜਿਹੜੇ ਸੰਤ ਭਿੰਡਰਾਂ ਵਾਲਿਆਂ ਅਤੇ ਖਾਲਿਸਤਾਨੀ ਸੰਘਰਸ਼ ਦੇ ਵਿਚਾਲੇ ਇੱਕ ਬਿੱਥ ਪਾਉਣੀ ਚਾਹੁੰਦੇ ਆ ਕਿ ਜੀ ਇਹ ਉਸ ਸੰਘਰਸ਼ ਨਾਲ ਕੋਈ ਲਿੰਕ ਨਹੀਂ ਸੀ ਸੰਤ ਭਿੰਡਰਾਂ ਵਾਲਿਆਂ ਦਾ। ਔਰ ਇਸ ਛਾਤਰਤਾ ਨੂੰ, ਇਸ ਮਕਾਰੀ ਨੂੰ ਸਮਝਣ ਦੀ ਲੋੜ ਹੈ। ਇੱਕ ਪਾਸੇ ਇੰਡੀਅਨ ਸਟੇਟ ਸਿਸਟਮ ਹੈ ਜਿਹੜਾ ਬੜੀ ਮਕਾਰੀ ਨਾਲ, ਚਲਾਕੀ ਨਾਲ ਖਾਲਿਸਤਾਨ ਨੂੰ, ਖਾਲਿਸਤਾਨੀਆਂ ਨੂੰ ਤੇ ਖਾਲਿਸਤਾਨ ਦੇ ਸੰਕਲਪ ਨੂੰ ਭੰਡਣ, ਨਿੰਦਣ ਤੇ ਲੱਗਿਆ ਹੋਇਆ। ਉਹਨਾਂ ਦਾ ਇੱਕ ਨਕਾਤੀ ਏਜੰਡਾ ਹੈ ਕਿ ਖਾਲਿਸਤਾਨ ਦੇ ਨਾਲ ਜੁੜੀ ਹਰ ਗੱਲ ਨਿਕੰਮੀ, ਮਾੜੀ ਤੇ ਭੈੜੀ ਬਣਾ ਕੇ ਪੇਸ਼ ਕਰਨੀ। ਚਲੋ ਦੁਸ਼ਮਣ ਹੈ, ਦੁਸ਼ਮਣ ਬਾਤ ਕਰੇ ਅਣਹੋਣੀ, ਉਹਨੂੰ ਪੂਰਾ ਹੱਕ ਆ, ਔਰ ਇਹ ਤੋਂ ਵੀ ਜ਼ਿਆਦਾ ਦਾ ਵੀ ਹੱਕ ਆ ਵੀ ਜੋ ਮਰਜ਼ੀ ਕਰੇ, ਅਸੀਂ ਦੇਖਣਾ ਕਿ ਕੌਮ ਨੇ ਕਿਵੇਂ ਰਿਐਕਟ ਕਰਨਾ। ਪਰ ਜਿਹੜੇ ਬੰਦੇ ਸਾਡੀ ਕੌਮ ਦੇ ਵਿੱਚ ਖਾਲਿਸਤਾਨ ਦੇ ਹਾਮੀ ਨਹੀਂ ਰਹੇ, ਉਹਨਾਂ ਬਾਰੇ ਵੀ ਅਸੀਂ ਕਈ ਵਾਰ ਇਹ ਖੁੱਲ੍ਹ ਦੇ ਲਈਦੀ ਆ ਵੀ ਅਜੇ ਇਹਨਾਂ ਦਾ ਮੱਚ ਨਹੀਂ ਮਰਿਆ। ਕੋਈ ਗੱਲ ਨਹੀਂ, ਕਿਉਂਕਿ ਸਾਡੀ ਕੌਮ ਦੇ ਵਿੱਚ ਖਾਲਿਸਤਾਨੀ ਸੰਘਰਸ਼ ਵਿੱਚ ਬੜੀਆਂ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਕਿਸੇ ਵੇਲੇ ਭਾਰਤ ਮਾਤਾ ਕੀ ਜੈ ਨੇ ਬੜਾ ਉਹਨਾਂ ਨੂੰ ਬਲਿਆ ਹੋਇਆ ਸੀ। ਮੈਂ ਖੁਦ ਕਈ ਵਾਰੀ ਕਹਿਣਾ ਹੁੰਦਾ ਵੀ ਜਦੋਂ 26 ਜਨਵਰੀ ਤੇ 15 ਅਗਸਤ ਅਸੀਂ ਟੈਲੀਵਿਜ਼ਨ ਮੂਹਰੋਂ ਹਿੱਲਦੇ ਨਹੀਂ ਹੁੰਦੇ ਸੀ ਵੀ ਤਿਰੰਗਾ ਝੰਡਾ ਝੁਲਦਾ ਦੇਖਣਾ, ਉਹ ਬਾਅਦ ਵਿੱਚ ਅਕਲ ਆਈ ਵੀ ਇਸ ਤਿਰੰਗੇ ਝੰਡੇ ਵਿੱਚ ਤਾਂ ਸਾਡੀ ਕੌਮ ਦਾ ਅਗਲੇ ਰੰਗ ਪਾਉਣ ਨੂੰ ਤਿਆਰ ਨਹੀਂ। ਜਦੋਂ 26 ਜਨਵਰੀ 15 ਅਗਸਤ ਨੂੰ ਅਸੀਂ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਬੋਲਦੇ ਨੂੰ ਦੇਖਣਾ ਤਾਂ ਸਾਡੇ ਐ ਰੌਂਗਟੇ ਖੜੇ ਹੁੰਦੇ ਸੀ, ਉਦੋਂ ਸਾਨੂੰ ਉਹ ਸਾਡਾ ਪ੍ਰਧਾਨ ਮੰਤਰੀ ਲੱਗਦਾ ਹੁੰਦਾ ਸੀ। ਲਾਲ ਕਿਲੇ ਦੇ ਉੱਤੇ ਝੂਲਦਾ ਜਿਹੜਾ ਤਿਰੰਗਾ ਤੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ, ਰਾਸ਼ਟਰਪਤੀ ਨੂੰ, ਹੋਰ ਚੀਜ਼ਾਂ ਸਾਰੀਆਂ ਨੂੰ ਦੇਖ ਕੇ ਬੜਾ ਮਨ ਦੇ ਵਿੱਚ ਆਉਣਾ ਕਿ ਆਪਣਾ ਮੁਲਕ ਆ। ਪਰ ਜਿਉਂ ਸਮਾਂ ਬੀਤਿਆ, ਜਿਉਂ ਸਾਡੀ ਅਕਲ ਜਵਾਨ ਹੋਈ, ਜਿਉਂ ਸਾਨੂੰ ਉਹ ਚੀਜ਼ਾਂ ਪਿੰਚ ਹੋਈਆਂ, ਜਿਵੇਂ ਆਪਾਂ ਫੀਲ ਕਰਦੇ ਆ ਕਿ ਸਾਨੂੰ ਤਾਂ ਇਹ ਦੂਜੇ ਦਰਜੇ ਦੀ ਸ਼ਹਿਰੀ ਵੀ ਨਹੀਂ ਸਮਝਦੇ, ਪਸ਼ੂਆਂ ਨਾਲੋਂ ਭੈੜੀ ਜ਼ਿੰਦਗੀ ਸਾਡੀ ਬਣਾਈ ਪਈ ਆ, ਸਾਡਾ ਧਰਮ ਸੁਰੱਖਿਅਤ ਨਹੀਂ, ਸਾਡੇ ਧਾਰਮਿਕ ਸ਼ਖਸੀਅਤਾਂ ਨੂੰ ਕਿਵੇਂ ਬੰਬਾਂ, ਟੋਪਾਂ, ਗੋਲਿਆਂ ਦੇ ਨਾਲ ਉਡਾਇਆ ਜਾ ਰਿਹਾ, ਕਿਵੇਂ ਸਾਡੇ ਧਾਰਮਿਕ ਸਥਾਨਾਂ ਨੂੰ ਬੰਬਾਰਮੈਂਟ ਨਾਲ ਢਾਇਆ ਜਾ ਰਿਹਾ, ਕਿਵੇਂ ਸਾਡੀ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ, ਸਾਡੇ ਸਾਰੀ ਵਿਰਾਸਤ ਨੂੰ ਕਿਵੇਂ ਇਹ ਖਤਮ ਕਰ ਰਹੇ ਨੇ, ਕਿਵੇਂ ਇਹ ਲੋਕ ਜਿਹੜੇ ਨੇ ਸਾਡੇ ਇਸ਼ਟ ਦੀ ਬੇਪੱਤੀ ਕਰਵਾ ਰਹੇ ਨੇ, ਕਿਵੇਂ ਇਹਨਾਂ ਨੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਨਾਲੋਂ ਤੋੜਨ ਲਈ ਹਜ਼ਾਰਾਂ ਇੱਥੇ ਸਾਧ ਬਾਬੇ ਪੈਦਾ ਕਰ ਦਿੱਤੇ ਆ। ਜਦੋਂ RSS ਦੀਆਂ ਚਾਲਾਂ ਸਮਝੀਆਂ, ਜਦੋਂ ਹਿੰਦੂਤਵ ਦੀਆਂ ਚਾਲਾਂ ਸਮਝੀਆਂ, ਜਦੋਂ ਕਾਂਗਰਸ ਦੇ ਜ਼ੁਲਮ ਦੇਖੇ, ਜਦੋਂ BJP ਭਗਵੇਂ ਝੰਡੇ ਵਾਲਿਆਂ ਦੀਆਂ ਹਰਕਤਾਂ ਦੇਖੀਆਂ, ਤਾਂ ਸਾਰੇ ਕਾਸੇ ਦੇ ਵਿੱਚੋਂ ਇੱਕੋ ਚੀਜ਼ ਨਿਕਲੀ ਕਿ ਇਹ ਮੁਲਕ ਸਾਡਾ ਨਹੀਂ। ਜਿੱਥੇ ਸਾਡੀ ਬਾਣੀ ਨੂੰ ਅੱਗਾ ਲਾ ਕੇ ਸਾੜਿਆ ਜਾ ਰਿਹਾ, ਇਹ ਮੁਲਕ ਸਾਡਾ ਕਿੱਦਾਂ ਹੋ ਸਕਦਾ? ਅਸੀਂ ਇਸ ਮੁਲਕ ਲਈ ਆਪਦਾ ਖੂਨ ਪਸੀਨਾ ਵਹਾ ਦਿੱਤਾ। ਜੈ ਜਵਾਨ ਤੇ ਜੈ ਕਿਸਾਨ, ਇਹ ਨਾਰਾ ਜਿਹੜਾ ਹੈ ਇਉਂ ਲੱਗਦਾ ਜਿਵੇਂ ਬਣਿਆ ਹੀ ਪੰਜਾਬੀਆਂ ਲਈ ਆ, ਬਣਿਆ ਹੀ ਕਿਉਂਕਿ ਜਿਹੜੀਆਂ ਪੰਜਾਬ ਦੀਆਂ ਟਰੈਕਟਰ ਟਰਾਲੀਆਂ ਹੁੰਦੀਆਂ ਸੀ, ਟਰਾਲੀਆਂ ਦੇ ਮਗਰ
ਮਗਰਲੇ ਪਾਸੇ ਦੋ ਫੋਟੋਆਂ ਲੱਗੀਆਂ ਹੁੰਦੀਆਂ ਸੀ, ਪੇਂਟਰਾਂ ਨੇ ਬਣਾਈਆਂ ਹੁੰਦੀਆਂ ਸੀ। ਜੈ ਕਿਸਾਨ, ਉੱਥੇ ਕਿਸਾਨ ਜਿਹੜਾ ਸੀ ਉਹ ਪੰਜਾਬੀ ਲੁੱਕ ਵਿੱਚ, ਪੰਜਾਬੀ ਪਹਿਰਾਵੇ 'ਚ, ਪੰਜਾਬੀ ਦਿੱਖ ਵਿੱਚ ਹੁੰਦਾ ਸੀ। ਦੂਜੇ ਪਾਸੇ ਜੈ ਜਵਾਨ, ਉੱਥੇ ਜਿਹੜਾ ਜੈ ਜਵਾਨ ਹੁੰਦਾ ਸੀਗਾ ਉਹ ਵੀ ਪੰਜਾਬੀ ਭਰਾ ਸਾਡਾ ਸਿੱਖ ਫੌਜੀ ਹੁੰਦਾ ਸੀ। ਸੋ ਜਿੱਥੇ ਸਿੱਖ ਕਿਸਾਨ ਅਤੇ ਸਿੱਖ ਫੌਜੀ ਨੂੰ ਦਿਖਾ ਕੇ ਸਾਨੂੰ ਇਹੋ ਜਿਹਾ ਪੰਪ ਮਾਰਿਆ ਕਿ ਤੁਸੀਂ ਤਾਂ ਬਸ ਇਸ ਮੁਲਕ ਦੇ ਰਾਖੇ ਹੋ, ਇਹ ਮੁਲਕ ਤੁਹਾਡੇ ਸਿਰ ਤੇ ਹੀ ਖੜਾ, ਔਰ ਇਹੋ ਜਿਹੀ ਸਾਨੂੰ ਭੂਤ ਚੜੀ, ਅਸੀਂ ਸਾਰੇ ਦੁਨੀਆ ਦੇ ਵਿੱਚ ਆਪਦੇ ਦੁਸ਼ਮਣ ਬਣਾ ਲਏ। ਹਿੰਦੂ ਨੇ ਨਹੀਂ ਦੁਸ਼ਮਣ ਬਣਾਏ। ਹਿੰਦੂਆਂ ਦਾ ਸਭ ਤੋਂ ਕੱਟੜ ਜਿਹੜਾ ਬੰਦਾ ਸਾਡੇ ਵੇਲਿਆਂ 'ਚ ਅਸੀਂ ਅਡਵਾਨੀ ਨੂੰ ਮੰਨਦੇ ਹੁੰਦੇ ਸੀ, ਤੇ ਅਡਵਾਨੀ ਜਿਨ੍ਹਾਂ ਦੀਆਂ ਸਿਫਤਾਂ ਕਰਦਾ ਰਿਹਾ, ਕਿਤਾਬ ਲਿਖੀ, ਬੜਾ ਰੌਲਾ ਪਿਆ। ਫਿਰ ਮੋਦੀ ਨੂੰ ਕਹਿੰਦੇ ਸੀ ਬੜਾ ਧੱਕੜ ਆ ਜੀ, ਬੜਾ ਕੱਟੜ ਆ, ਮੁਸਲਮਾਨਾਂ ਦਾ ਕਾਤਲ ਆ ਤੇ ਬੜੀ ਨਫ਼ਰਤ ਕਰਦਾ। ਪਰ ਇਹ ਚੁੱਪ ਕਰਕੇ ਜਾ ਕੇ ਉੱਥੇ ਦਿੱਲੀ ਤੋਂ ਅਫਗਾਨਿਸਤਾਨ ਗਿਆ ਤੇ ਆਉਂਦਾ ਹੋਇਆ ਉੱਥੇ ਲਾਹੌਰ ਉਤਰ ਗਿਆ ਤੇ ਨਵਾਜ਼ ਸ਼ਰੀਫ ਦਾ ਜੱਫੀਆਂ ਜੁੱਫੀਆਂ ਪਾ ਕੇ ਬਿਰਿਆਨੀਆਂ ਬਰੂਨੀਆਂ ਖਾ ਕੇ ਉੱਥੋਂ ਆ ਗਿਆ। ਹੁਣ ਇਹ ਲੋਕ ਜਿਹੜੇ ਨੇ ਬੜੇ ਡਿਪਲੋਮੈਟ ਨੇ। ਬਾਤ वो कीजिए हो जिसके 1000 पहलू, कोई तो पहलू बचा रहे बात बदलने के लिए। ਹੁਣ ਉਹਨਾਂ ਨੂੰ ਇਸ ਤਰੀਕੇ ਨਾਲ ਝੂਠ ਤੂਫਾਨ ਬੋਲਣਾ, ਠੱਗੀ ਠੋਰੀ ਕਰਨੀ, ਉਹ ਸਾਰਾ ਕੁਝ ਹੀ ਆਉਂਦਾ। ਅਫਗਾਨਿਸਤਾਨ ਦੇ ਮੁੱਦੇ ਤੇ ਦੇਖ ਲਓ, ਸਾਰੇ ਸੰਸਾਰ ਦੇ ਵਿੱਚ ਪੂਰੀ ਹਾਲ ਦਹਾਈ ਭੰਡੀ ਪ੍ਰਚਾਰ ਕਰਕੇ ਲੋਕਾਂ ਨੂੰ ਭੜਕਾਇਆ ਕਿ ਬੜਾ ਭੈੜਾ ਮੁਲਕ ਆ, ਪਰ ਅੱਜ ਉਸ ਮੁਲਕ ਨਾਲ ਜੱਫੀਆਂ ਪਾਉਣ ਨੂੰ ਅਗਲੇ ਤਿਆਰ ਨੇ, ਰੈੱਡ ਕਾਰਪਟ। ਔਰ ਜਦੋਂ ਮਹੀਨਾ 2 ਮਹੀਨਾ ਪਹਿਲਾਂ ਅਸੀਂ ਇਹ ਗੱਲਾਂ ਕਹਿੰਦੇ ਸੀਗੇ ਵੀ ਇਹ ਲੋਕ ਜਿਹੜੇ ਆ ਇੱਥੇ ਅੱਜ ਜੋ ਮਰਜ਼ੀ ਫੜਾ ਮਾਰ ਰਹੇ ਨੇ ਭਾਰਤ ਮਾਤਾ ਕੀ ਜੈ ਵਾਲੇ, ਪਰ ਕੱਲ ਕਲਾ ਨੂੰ ਇੱਥੇ ਇਹ ਵੀ ਹੋ ਸਕਦਾ ਵੀ ਅਫਗਾਨਿਸਤਾਨ ਦਾ ਕੋਈ ਦੂਤ ਆਵੇ ਤੇ ਇਹ ਰੈੱਡ ਕਾਰਪਟ ਦੇ ਉੱਤੇ ਉਹਨੂੰ ਵੈਲਕਮ ਕਰਦੇ ਫਿਰਨ। ਇਸ ਕਰਕੇ ਇਹਨਾਂ ਦੇ ਮਗਰ ਲਾ ਕੇ ਕੋਈ ਪੰਗਾ ਨਾ ਲਿਓ। ਤੋ ਇਸ ਤਰੀਕੇ ਦੇ ਲੋਕ ਆ ਜਿਹੜੇ, ਉਹਨਾਂ ਨਾਲ ਸਾਡਾ ਵਾਹ ਪਿਆ ਹੋਇਆ, ਜਿਨ੍ਹਾਂ ਦਾ ਇਸ਼ਟ, ਜਦੋਂ ਕ੍ਰਿਸ਼ਨ ਜੀ ਦੀ ਗੱਲ ਕਰਦੇ ਆ ਉਹਨੂੰ ਇਹ ਭਗਵਾਨ ਕਹਿੰਦੇ। ਮੂੰਹ ਤੇ ਮੱਖਣ ਲੱਗਿਆ ਹੋਇਆ, ਹੱਥ ਵੀ ਲਿਬੜੇ ਹੋਏ ਨੇ, ਪਰ ਉਹ ਸਿੱਧਾ ਸ਼ਰੇਆਮ ਆਪਦੀ ਮਾਂ ਨੂੰ ਕਹਿ ਰਿਹਾ, ਮਈਆ ਮੋਰੀ ਮੈਂ ਨਹੀਂ ਮਾਖਣ ਖਾਇਓ। ਜਿਨ੍ਹਾਂ ਦਾ ਇਸ਼ਟ ਏਦਾਂ ਦਾ ਹੈ, ਠੱਗੀ ਠੋਰੀ ਜਿੰਦਾਬਾਦ ਆ ਜਿੱਥੇ, ਉਹਨੂੰ ਛਲ ਕਪਟ ਨੂੰ, ਹਰ ਚੀਜ਼ ਨੂੰ ਛਲ ਸੇ ਮੰਗ ਲਿਆ ਕਰਤੇ ਹੈ ਅੰਗੂਠੇ ਕਾ ਦਾਨ। ਜਿਨ੍ਹਾਂ ਦਾ ਸਾਰਾ ਜਿਹੜਾ ਲਿਟਰੇਚਰ ਆ ਉਹ ਠੱਗੀ ਠੋਰੀ, ਝੂਠ ਤੂਫਾਨ ਨੂੰ, ਸਾਮ ਦਾਮ ਦੰਡ ਭੇਤ ਨੂੰ, ਪੁੱਠੀਆਂ ਗੱਲਾਂ ਨੂੰ ਮਾਨਤਾ ਦਿੰਦਾ ਕਿ ਇਹ ਠੀਕ ਆ, ਉਹਦੇ ਨਾਲ ਅਖਲਾਕ ਵਾਲਾ ਬੰਦਾ ਨਿਵੇ ਤਾਂ ਨਿਵੇ ਕਿਵੇਂ। ਸੋ 1947 ਤੋਂ ਪਹਿਲਾਂ ਜਦੋਂ ਸਾਨੂੰ ਮੱਤਾਂ ਦਿੰਦੀ ਸੀ ਦੁਨੀਆ, ਮਿਸਟਰ ਜਿਨਾਹ ਪਿੱਟਦਾ ਮਰ ਗਿਆ ਵੀ ਤੁਸੀਂ ਇਹਨਾਂ ਨੂੰ ਅਜੇ ਦੇਖਿਆ ਨਹੀਂ, ਇਹ ਗੁਲਾਮ ਸਾਥੀ ਦੇ ਰੂਪ 'ਚ ਤੁਸੀਂ ਦੇਖਿਆ, ਜਦੋਂ ਇਹ ਮਾਲਕ ਹੋਣਗੇ ਤੁਹਾਨੂੰ ਉਦੋਂ ਪਤਾ ਲੱਗੂ ਹਿੰਦੂ ਕੀ ਚੀਜ਼। ਤੇ ਵਾਕਿਆ ਹੀ ਇਸ ਵੇਲੇ ਸਾਡੀ ਸਾਰੀ ਜਿਹੜੀ ਕੌਮ ਦੀ ਹੋਂਦ ਹਸਤੀ ਹੈ, ਉਹਨੂੰ ਬਲੇਟ ਕੇ ਜਿਵੇਂ ਅਜਗਰ ਹੜੱਪ ਲੈਂਦਾ ਨਾ ਕਿਸੇ ਚੀਜ਼ ਨੂੰ ਆਪਦੇ ਵਿੱਚ ਹੀ ਬਣੀ ਬਣਾਈ ਨੂੰ, ਉਵੇਂ ਪੂਰੀ ਦੀ ਪੂਰੀ ਕੌਮ ਨੂੰ ਉਹ ਕਹਿੰਦਾ ਮੈਨੂੰ ਤੁਹਾਡੇ ਖੰਡੇ ਕਿਰਪਾਨ ਵੀ ਪ੍ਰਵਾਨ ਨੇ, ਕੋਈ ਗੱਲ ਨਹੀਂ, ਬਾਣੀਆਂ ਪੜੋ, ਪਰ ਮੰਨ ਲਓ ਵੀ ਤੁਸੀਂ ਹਿੰਦੂ ਹੋ, ਹਿੰਦੂਆਂ ਚੋਂ ਨਿਕਲੇ ਹੋ, ਤੁਸੀਂ ਹਿੰਦੂਆਂ ਦਾ ਇੱਕ ਅੰਗ ਹੋ ਬਸ। ਹੁਣ ਇਸ ਤਰੀਕੇ ਦੀ ਗੱਲ ਕਰਨ ਕਰਾਉਣ ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਔਖ ਭਰੇ, ਬਹੁਤ ਹੀ ਜ਼ਿਆਦਾ ਤੰਗ ਜਿਹੜੇ ਆ ਉਹ ਨਜ਼ਰੀਏ ਵਾਲੇ ਲੋਕ ਨੇ, ਇਹਨਾਂ ਨਾਲ ਨਜਿੱਠਣਾ ਕਿਵੇਂ ਆ, ਇਹ ਬੜਾ ਔਖਾ। ਸੋ ਜਦੋਂ ਇਹ ਲੋਕ ਧੱਕ ਕੇ ਪੂਰੀ ਦੀ ਪੂਰੀ ਕੌਮ ਨੂੰ ਜ਼ਬਰ ਜ਼ੁਲਮ ਕਰ ਰਹੇ ਹੋਣ, ਉਸ ਮੌਕੇ ਕੌਮ ਕੋਲੇ ਕੋਈ ਰਾਹ ਹੀ ਨਹੀਂ ਬਚਦਾ। ਸੋ ਸਿੱਖਾਂ ਨੂੰ ਧੱਕ ਕੇ, ਸਿੱਖ ਕਿੱਥੇ ਖਾਲਿਸਤਾਨ ਮੰਗਦੇ ਸੀ? ਸਿੱਖ ਤਾਂ ਜਾਨੋਂ ਪਿਆਰੇ ਗੁਰਧਾਮਾਂ ਨੂੰ ਤਿਆਗ ਕੇ 1947 ਮੌਕੇ ਭਾਰਤ ਨਾਲ ਰਹਿਣ ਲਈ ਆ ਗਏ। ਸਿੱਖਾਂ ਨੇ ਤਾਂ ਜੋ ਕੁਝ 1947 ਦੀ ਵੰਡ ਮੌਕੇ ਅਸੀਂ ਝੱਲਿਆ, ਉਹਦਾ ਲੇਖਾ ਜੇ ਕਰੀਏ ਤਾਂ ਬਹੁਤ ਖਤਰਨਾਕ ਹਾਲਾਤ ਸੀ, ਬੜਾ ਮਾੜਾ ਅਸੀਂ ਦੌਰ ਦੇਖਿਆ। ਪਰ 1947 ਤੋਂ ਬਾਅਦ ਇਸ ਮੁਲਕ ਨੇ ਕਦਰ ਪਾਉਣ ਦੀ ਥਾਂ ਸਿੱਖਾਂ ਨੂੰ ਜਲੀਲ ਕੀਤਾ ਤੇ ਸਿੱਖਾਂ ਦੇ ਮੂੰਹ ਚੋਂ ਇਹ ਗੱਲ ਕਹਾ ਕੇ ਹਟੇ ਕਿ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋ। ਉਹ ਜਿਹੜੇ ਲੋਕ ਇਸ ਵੇਲੇ ਇਹ ਦਾਅਵਾ ਕਰਦੇ ਆ ਕਿ ਅਸੀਂ ਸੰਤ ਭਿੰਡਰਾਂ ਵਾਲਿਆਂ ਦੇ ਖੱਬੇ ਸੱਜੇ ਰਹਿਣ ਵਾਲੇ ਸੀ, ਅਸੀਂ ਉਹਨਾਂ ਦੀ ਗੋਦ ਦਾ ਨਿੱਘ ਮਾਣਿਆ, ਉੱਪਰੋਂ ਉਹ ਇਹ ਝੂਠ ਪ੍ਰਚਾਰ ਕਰਨ ਲੱਗੇ ਹੋਏ ਨੇ ਕਿ ਜੀ ਸੰਤਾਂ ਦਾ ਤਾਂ ਖਾਲਿਸਤਾਨ ਨਾਲ ਕੋਈ ਸੰਬੰਧ ਹੀ ਨਹੀਂ। ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਉਹਨਾਂ ਸਾਰਿਆਂ ਲਈ ਭਾਈ ਜਗਤਾਰ ਸਿੰਘ ਤਾਰਾ ਦਾ ਜਿਹੜਾ ਇਹ ਖਤ ਹੈ, ਇਹ ਜਿਹੜੀ ਚਿੱਠੀ ਹੈ ਜਿਹੜੀ ਸਟੇਟ ਨੂੰ, ਮਤਲਬ ਕਿ ਇੱਕ ਚਿੱਠੀ ਜ਼ਫਰਨਾਮੇ ਦੇ ਰੂਪ ਦੇ ਵਿੱਚ ਕਲਗੀਧਰ ਸ਼ਹਿਨਸ਼ਾਹ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਲਿਖੀ ਸੀ।
हिला के धर दिता बादशाह। उसे गल ने इतिहास नूं एक टर्न दित्ती है। ते अज साडे कोल भी इदां दी एक चिट्ठी आ जिहड़ी ये चिट्ठी दे विचों साडा संघर्ष बोलदा। ठोक बजा के कहा कि भाई जदों जुल्म करोगे अत्याचार करोगे तां बगावत तां जन्म लऊगी होई। जदों सच उत्ते ਚੱਲਣ वालियां नूं झूठे साबित करन लई ਉਹਨਾਂ ਦੀਆਂ ਹੱਕੀ ਮੰਗਾਂ ਨੂੰ ਜ਼ਬਰ ਜ਼ੁਲਮ ਨਾਲ ਦਬਾਇਆ ਜਾਵੇਗਾ ਤਾਂ ਫਿਰ ਉਹ ਕੌਮ ਦਾ ਤਲਵਾਰ ਹੱਥ 'ਚ ਉਠਾ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਜਾਇਜ਼ ਹੈ। ਇਹ ਗੱਲ ਜ਼ਫਰਨਾਮੇ ਵਿੱਚ ਵੀ ਆ, ਪਰ ਆਪਾਂ ਜਿਹੜੇ ਲੋਕ ਆ ਭਾਰਤ ਮਾਤਾ ਕੀ ਜੈ ਵਾਲੇ ਆ ਉਹਦੇ ਹਿਸਾਬ ਨਾਲ ਜੇ ਕਹੀਏ ਤਾਂ 1947 ਤੋਂ ਪਹਿਲਾਂ ਜਦੋਂ ਸਿੱਖ ਆਗੂ ਜਿਹੜੇ ਦੁਬਦਾ ਵਿੱਚ ਸੀ ਵੀ ਆਪਾਂ ਪਾਕਿਸਤਾਨ ਨਾਲ ਰਹੀਏ ਜਾਂ ਭਾਰਤ ਨਾਲ ਰਹੀਏ, ਤੇ ਉਸ ਮੌਕੇ ਮਿਸਟਰ ਗਾਂਧੀ ਕਹਿੰਦਾ ਹੁੰਦਾ ਸੀ, ਇਹ ਮਹਾਤਮਾ ਕਹਿੰਦੇ ਆ, ਵੈਸੇ ਮਹਾਤਮਾ ਵਾਲੀ ਤਾਂ ਕੋਈ ਗੱਲ ਨਹੀਂ ਸੀ ਉਹਦੇ 'ਚ, ਤੇ ਉਹ ਇੱਕ ਸਿਆਸੀ ਲੀਡਰ ਸੀ ਮਿਸਟਰ ਗਾਂਧੀ। तो मिस्टर गांधी ने गज बज के यह गल आखी कि तुसीं साडे ते यकीन करो, आजाद भारत विच सिखां दी पूरी सुणवाई होगी, कोई इहो जी गल नहीं, तुहानूं पूरा धड़ल्ले नाल जिउण दा मौका मिलूगा। ते जेकर असीं जिहड़े कांग्रेस ने वादे कीते आ पूरे ना करिए तां तुहानूं हक आ कि हत्थ 'च तलवार फड़ के तुसीं हिक दे जोर नाल ਉਹ सारा कुछ लै लवो। सो वैसे तां सानूं मिस्टर गांधी ने भी ये गल कही हुई है कि तुसीं तलवार के जोर नाल आपदा सारा कुछ लै लो। सो जिहड़े खालिस्तानी जुझारू हत्थ 'च हथियार लैके मैदान विच आए है वो फिर गांधी दे उन्हां बचनां ते पूरा पहरा दे रहे ने। इहदे वास्ते हुण गांधीवादी लोक आ जिहड़े उन्हां नूं तां हमायत करनी चाहीदी आ भी ठीक आ, साडे गांधी ने कहा सीगा ते इन्हां ने वो वचन पूरे कर लए। सो जिहड़ी गांधीवादी सोच वाले चाहे वो सिख ने चाहे वो गैर सिख ने ਉਹਨਾਂ ਲੋਕਾਂ ਦੀ ਤਕਲੀਫ ਘੱਟ ਆ, ਕਿਉਂਕਿ ਉਹਨਾਂ ਨੂੰ ਤਾਂ ਅਸੀਂ ਗਿਣਦੇ ਹੀ ਕੁਛ ਨਹੀਂ, ਕਿਉਂਕਿ ਜਦੋਂ ਸਦਾ ਹੀ ਉਹ ਖਾਲਿਸਤਾਨ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਉਲਟ ਨੇ। ਤਕਲੀਫ ਉਹਨਾਂ ਲੋਕਾਂ ਦੀ ਆ ਜਿਹੜੇ ਦਾਅਵਾ ਸੰਤ ਭਿੰਡਰਾਂ ਵਾਲਿਆਂ ਦਾ ਹਮਾਇਤੀ ਹੋਣ ਦਾ ਕਰਦੇ ਆ। ਇੱਕ ਤਾਂ ਉਹ ਸੀ ਸਿੱਖ ਜਿਹੜਾ ਇੰਡੀਅਨ ਸਟੇਟ ਨਾਲ ਡਟਿਆ ਖੜਾ ਸੀ, ਆ ਜਿਹੜੇ ਬਾਦਲ ਹੋਣੀ ਆ ਜਾਂ ਹੋਰ ਸਾਰੇ, ਇਹਨਾਂ ਨੇ ਕਦੇ ਸਾਨੂੰ ਇਸ ਤਰ੍ਹਾਂ ਦਾ ਝੂਠ ਨਹੀਂ ਬੋਲੇ। ਪਰ ਆ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੇ ਹਮਾਇਤੀ ਹੋਣ ਦੇ ਨਾਲ ਨਾਲ ਖਾਲਿਸਤਾਨ ਦੇ ਸਿੱਖ ਹੱਕਾਂ ਲਈ ਲੜਨ ਵਾਲੇ ਯੋਧਿਆਂ ਦੇ ਹੱਕਾਂ ਦੇ ਸੰਘਰਸ਼ ਲਈ ਸ਼ਹੀਦੀਆਂ ਪਾਉਣ ਵਾਲੇ ਸਿੰਘਾਂ ਦੇ ਸਾਰੇ ਕੀਤੇ ਕਤਰੇ ਉੱਤੇ ਪਰੋਲਾ ਫੇਰਨ ਨੂੰ ਫਿਰਦੇ ਆ। ਇਹਦੇ ਬਾਰੇ ਗੱਲ ਜਿਹੜੀ ਹੈਗੀ ਆ ਜ਼ਰੂਰ ਤਕਲੀਫ ਵਾਲੀ ਆ। ਸੋ ਅੱਗੇ ਚਿੱਠੀ ਜਿਹੜੀ ਆ ਉਹ ਕਹਿੰਦੀ ਹੈ ਕਿ ਜੱਜ ਸਾਹਿਬ, ਕੋਈ ਵੀ ਸਿੱਖ ਜੋ ਨਿੱਜੀ ਅਸੂਲਾਂ ਸਿਧਾਂਤਾਂ ਅਤੇ ਆਪਣੇ ਵਡੇਰਿਆਂ ਦੀਆਂ ਪੁਰਾਤਨ ਰਵਾਇਤਾਂ ਤੋਂ ਥੋੜਾ ਬਹੁਤ ਜਾਣੂ ਹੋਵੇ ਤਾਂ ਫਿਰ ਉਹ ਆਪਣੇ ਸਾਹਮਣੇ ਥਾਣਿਆਂ ਵਿੱਚ ਬੇਗੁਨਾਹਾਂ ਦੇ ਮਾਸੂਮਾਂ ਨੂੰ ਦਿੱਤੇ ਤਸੀਹਿਆਂ, ਧੀਆਂ ਭੈਣਾਂ ਦੀ ਹੋ ਰਹੀ ਬੇਪੱਤੀ ਤੇ ਨੌਜਵਾਨ ਵੀਰਾਂ ਦੇ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਵੇਖ ਕੇ ਕਿਵੇਂ ਚੁੱਪ ਰਹਿ ਸਕਦਾ ਸੀ। ਸਾਨੂੰ ਸੱਚ ਤੋਂ ਕੁਰਬਾਨ ਹੋਣਾ, ਜ਼ਬਰ ਜ਼ੁਲਮ ਵਿਰੁੱਧ ਛਾਤੀ ਠੋਕ ਕੇ ਖੜਨਾ, ਸਿਰਾਂ ਦੀ ਕੁਰਬਾਨੀ ਦੇ ਕੇ ਸਿੱਖੀ ਦੀ ਲਾਟ ਬਲਦੀ ਰੱਖਣੀ ਅਤੇ ਅਣਖ ਨਾਲ ਜਿਉਣਾ ਵਿਰਸੇ 'ਚ ਮਿਲਿਆ ਹੈ। ਔਰ ਇਹ ਸਾਰੇ ਜਿਹੜੇ ਆਪਾਂ ਗੱਲ ਕੀਤੀ ਹੈ ਨਾ, ਸਾਰੀਆਂ ਜਿਹੜੀਆਂ ਇਹ ਗੱਲਾਂ ਕਹੀਆਂ ਨੇ ਕਿ ਸੱਚ ਤੋਂ ਕੁਰਬਾਨ ਹੋ ਜਾਣਾ, ਜ਼ਬਰ ਜ਼ੁਲਮ ਵਿਰੁੱਧ ਛਾਤੀ ਠੋਕ ਕੇ ਖੜਨਾ, ਸਿਰਾਂ ਦੀ ਕੁਰਬਾਨੀ ਦੇ ਕੇ ਸਿੱਖੀ ਦੀ ਲਾਟ ਬਲਦੀ ਰੱਖਣੀ ਤੇ ਅਣਖ ਨਾਲ ਜਿਉਣਾ, ਇਹ ਇੰਡੀਅਨ ਸਟੇਟ ਸਿਸਟਮ ਨੂੰ, ਭਾਰਤੀ ਹਿੰਦੂ ਨੂੰ ਬਹੁਤ ਔਖਾ ਹੈ ਇਹ ਚੀਜ਼ ਨੂੰ ਇਹਨੂੰ ਝੱਲਣਾ, ਇਹਨੂੰ ਬਰਦਾਸ਼ਤ ਕਰਨਾ ਕਿ ਸਾਡੇ ਸਾਹਮਣੇ ਸਿੱਖ ਅਣਖ ਤੇ ਗੈਰਤ ਨਾਲ ਕਿਵੇਂ ਜਿਉ ਸਕਦੇ। ਸਿੱਖ ਦੀ ਨੀਵੀਂ ਪਵਾਉਣੀ ਆ, ਸਿੱਖ ਨੂੰ मतलब कि आपदे डुगडुगी ते नचाउण वाले बांदर वर्गा बनाउणा। तो इस जिद विचों वो भारतीय हुकूमत दे जिहड़े जुल्म ने वो दिनों दिन वधा रहे ने, आ जिहड़े काले कानून ने ये आ रहे ने ते सिखां दे बारे जदों पता लग्गिया भी ये घसियारे जे बनाउणे आ, जे इन्हां नूं होर ज़्यादा तंग करना तां काले कानून लियाओ, खेती वाले काले कानून आ जिहड़े आ तुसीं देख सकदे हो। जिहड़ा मेघालय दा राजदूत है, राजपाल है, ਉਹ ਇਹੋ ਜਿਹੀਆਂ ਗੱਲਾਂ ਵੀ ਸ਼ਰੇਆਮ ਕਹਿ ਰਿਹਾ ਕਿ ਸਿੱਖ ਜਿਹੜੇ ਆ ਉਹ ਆਪਦੇ ਵੈਰੀ ਨੂੰ ਭੁੱਲਦੇ ਨਹੀਂ ਹੁੰਦੇ ਹੈਗੇ। ਜਿਹਨੇ ਸਿੱਖਾਂ ਉੱਤੇ ਜ਼ੁਲਮ ਕੀਤਾ, ਵਧੀਕੀ ਕੀਤੀ ਆ, ਸਿੱਖਾਂ ਨੇ ਕਦੇ ਬਖਸ਼ਿਆ ਨਹੀਂ ਹੈਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਇਤਿਹਾਸ ਬਾਰੇ ਦੁਨੀਆ ਜਾਣਦੀ ਹੈ। ਉਹ ਅਣਖ ਗੈਰਤ ਨਾਲ ਜਿਉਣ ਵਾਲੀ ਕੌਮ ਆ ਜਿਹੜੀ, ਉਹਦੇ ਬਾਰੇ ਜੱਜ ਨੂੰ ਇਸ ਚਿੱਠੀ ਦੇ ਰਾਹੀਂ ਭਾਈ ਜਗਤਾਰ ਸਿੰਘ ਤਾਰਾ ਦੱਸ ਰਹੇ ਆ ਕਿ ਭਾਈ ਸਾਡੇ ਅਣਖ ਤੇ ਗੈਰਤ ਨਾਲ ਜਿਉਣ ਵਾਲਾ ਸਾਡਾ ਵਿਰਸਾ ਵਾ, ਅਸੀਂ ਇਉਂ ਮਾਤਾ ਦਾ ਮਾਲ ਨਹੀਂ ਹੈਗੇ, ਅਸੀਂ ਕਲਗੀਧਰ ਦੇ ਲਾਲ ਆ। ਇਹਨਾਂ ਸਿੱਖ ਸਿਧਾਂਤਾਂ ਤੇ ਪੁਰਖਿਆਂ ਦੀ ਰਵਾਇਤ ਨੂੰ ਅੱਗੇ ਤੋਰਦੇ ਹੋਏ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਬਿਆੰਤੇ ਪਾਪੀ ਨੂੰ
ਉਹਦੇ ਕੀਤੇ ਕੁਕਰਮਾਂ ਦੀ ਸਜ਼ਾ ਦੇਣ ਲਈ ਸਿੱਖ ਕੌਮ ਦੇ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਾ ਕੁਰਬਾਨ ਕਰਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਸੀ। ਜ਼ੁਲਮ ਅਤੇ ਜ਼ਾਲਮ ਵਿਰੁੱਧ ਖੜ ਕੇ ਅਸੀਂ ਸਿੱਖੀ ਸਿਧਾਂਤਾਂ ਉੱਤੇ ਪਹਿਰਾ ਦਿੱਤਾ ਸੀ। ਅਸੀਂ ਹਥਿਆਰ ਉਦੋਂ ਚੁੱਕੇ ਨਹੀਂ, ਸਾਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ ਗਿਆ। ਇਹ ਗੱਲ ਸਾਨੂੰ ਸਾਰਿਆਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਇਹ ਕਹਿ ਦਿੰਦੇ ਆ ਜੀ ਫਿਰ ਸਿੱਖਾਂ ਨੇ ਹਥਿਆਰ ਚੱਕੇ। ਅਸਲੀ ਗੱਲ ਆਹੀ ਹੈ ਜਿਹੜੀ ਭਾਈ ਜਗਤਾਰ ਸਿੰਘ ਤਾਰਾ ਕਹਿ ਰਹੇ ਆ ਕਿ ਸਿੱਖਾਂ ਨੇ ਹਥਿਆਰ ਚੱਕੇ ਨਹੀਂ, ਸਿੱਖਾਂ ਨੂੰ ਹਥਿਆਰ ਚੱਕਣ ਲਈ ਮਜਬੂਰ ਕਰ ਦਿੱਤਾ ਗਿਆ। ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਵੀ ਇੰਡੀਅਨ ਸਟੇਟ ਨੇ ਤੋਰਿਆ। ਹੁਣ ਇੱਥੇ ਕਈ ਫੜਫੂਲੀਆਂ ਮਾਰਦੇ ਫਿਰਨਗੇ ਜੀ ਪਾਕਿਸਤਾਨ ਨੇ ਐ ਕਰਤਾ, ਪਾਕਿਸਤਾਨ ਨੇ ਸਾਡੇ ਗੁਰਧਾਮਾਂ ਉੱਤੇ ਅਟੈਕ ਕੀਤਾ ਸੀ, ਪਾਕਿਸਤਾਨ ਨੇ ਸਾਡੇ ਹੱਕ ਦੱਬੇ ਸੀ, ਪਾਕਿਸਤਾਨ ਨੇ 1978 ਚ ਸਾਡੇ ਸਿੱਖ ਸ਼ਹੀਦ ਕੀਤੇ ਸੀ। ਹਰ ਜ਼ੁਲਮ, ਹਰ ਜਿਹੜਾ ਜ਼ਬਰ ਵਾ ਉਹ ਇੰਡੀਅਨ ਸਟੇਟ ਕਰੇ। ਤੇ ਅਸੀਂ ਜਦੋਂ ਜਾਨਾਂ ਬਚਾਉਣ ਦੇ ਲਈ ਆਪਰੇਸ਼ਨ ਜਿਹੜਾ ਬੁੱਢ ਰੋਡ ਸੀ ਉਹਦੇ ਵਿੱਚ ਸਿੱਖਾਂ ਦੇ ਬਾਰੇ ਜਦੋਂ ਇਹ ਗੱਲ ਆਈ ਕਿ 15 ਤੋਂ 35 ਸਾਲ ਦੇ ਵਿਚਾਲੇ ਕੋਈ ਛੱਡਣਾ ਨਹੀਂ, ਤੇ ਅਸੀਂ ਜਾਨਾਂ ਬਚਾਉਣ ਦੇ ਲਈ ਜਦੋਂ ਸਾਡੇ ਭਰਾ ਬਾਰਡਰ ਕ੍ਰਾਸ ਕਰਕੇ ਪਾਕਿਸਤਾਨ ਗਏ, ਉੱਥੇ ਜੇ ਉਹਨਾਂ ਦੇ ਹਿਸਾਬ, ਜੇ ਤੁਹਾਡੇ ਇੰਡੀਆ ਦੇ ਕੂੜ ਪ੍ਰਚਾਰ ਦੇ ਹਿਸਾਬ ਨਾਲ ਦੇਖਿਆ ਜਾਵੇ ਫਿਰ ਤਾਂ ਉੱਥੇ ਮੌਜਾਂ ਸੀ। ਪਰ ਅਗਲਿਆਂ ਨੇ ਜਿਹੜਾ ਇੱਕ ਬਾਰਡਰ ਕ੍ਰਾਸ ਕਰਨ ਦੀ ਸਜ਼ਾ ਹੁੰਦੀ ਆ ਉਹ ਦਿੱਤੀ ਆ, ਤੇ ਜੇਲ੍ਹਾਂ 'ਚ ਬੰਦ ਸੀਗੇ ਸਾਰੇ ਕੀਤੇ ਉੱਤੇ। ਕੋਟ ਲਖਪਤ ਜੇਲ੍ਹ, ਫੈਸਲਾਬਾਦ ਜੇਲ੍ਹ ਤੇ ਹੋਰਨਾਂ ਜੇਲ੍ਹਾਂ ਦੇ ਵਿੱਚ ਜਸਵੰਤ ਸਿੰਘ ਆਜ਼ਾਦ ਸਾਡੇ ਸੱਜਣ ਨੇ, ਉਹਨਾਂ ਨੇ ਇੱਕ ਪੂਰੀ ਕਿਤਾਬ ਲਿਖੀ ਹੈ ਇਸ ਗੱਲ ਦੇ ਉੱਤੇ ਕਿ ਪਾਕਿਸਤਾਨ ਦੇ ਸਿੰਘਾਂ ਨਾਲ ਕੀ ਬੀਤੀ। ਤੇ ਇੱਥੇ ਐਉਂ ਬਣਾਇਆ ਪਿਆ ਜਿਵੇਂ ਪਾਕਿਸਤਾਨ ਜਾਣ ਸਾਰ ਉਹ ਕਹਿੰਦੇ ਸੀ ਆਹ ਚੱਕੋ AK-47 ਤੇ ਪੜਾਕੇ ਪਾਈ ਚੱਲੂ। ਇਹੋ ਜੀ ਕੋਈ ਗੱਲ ਨਹੀਂ ਸੀ। ਬਹੁਤ ਜ਼ਿਆਦਾ ਇਧਰੋਂ ਜਾਨਾਂ ਬਚਾਉਣ ਦੇ ਲਈ ਔਖੇ ਹੋ ਕੇ ਉਧਰ ਗਏ, ਗਾਹ ਵਾਲਿਆਂ ਨੇ ਫੜ ਕੇ ਅੰਦਰ ਤਾੜਤੇ। ਉੱਥੋਂ ਤਾਂ ਜੇਲ੍ਹ ਤੋੜ ਕੇ ਭੱਜਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਹੁੰਦੀਆਂ ਰਹੀਆਂ, ਔਰ ਇੱਕ ਵਾਰੀ ਜੇਲ੍ਹ ਬ੍ਰੇਕ ਉੱਥੋਂ ਕੀਤੀ ਵੀ ਇੱਥੇ ਨਾਲੋਂ ਤਾਂ ਇੰਡੀਆ ਚਲੋ, ਉੱਥੇ ਮਰਨਾ ਸੌਖਾ। ਸਾਡੇ ਲਈ ਤਾਂ ਚਾਰੇ ਪਾਸੇ ਮੌਤ ਸੀ। ਸੋ ਸਾਨੂੰ ਤਾਂ ਧੱਕ ਕੇ ਪਾਕਿਸਤਾਨ ਭੇਜਿਆ ਗਿਆ। ਜਿਹੜੀ ਮੈਂ ਇੱਕ ਸਾਡੇ ਸੱਜਣ ਸੀ ਉਹਦੀ ਗੱਲ, ਉਹ ਕਹਿੰਦਾ ਜਦੋਂ ਮੈਂ ਪਾਕਿਸਤਾਨ ਦੀ ਧਰਤੀ ਤੇ ਪੈਰ ਪਾਇਆ ਮੈਨੂੰ ਇਹ ਨਾਅਰਾ ਚੇਤੇ ਆਇਆ ਜਿਹੜਾ 1981 ਦੇ ਵਿੱਚ ਹਰਬੰਸ ਲਾਲ ਖੰਨੇ ਦੀ ਕਮਾਂਡ ਹੇਠ ਅੰਮ੍ਰਿਤਸਰ ਦੇ ਵਿੱਚ ਜਦੋਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦੇ ਦਰਜਾ ਦਿਵਾਉਣ ਦੇ ਖਿਲਾਫ ਮਾਰਚ ਕੱਢਿਆ ਭਗਵਿਆਂ ਨੇ, ਹਿੰਦੂ ਕੱਟੜਪੰਥੀਆਂ ਨੇ, ਉਦੋਂ ਉੱਥੇ ਇਹ ਨਾਅਰਾ ਲਾਇਆ ਸੀ ਵੀ ਕੱਛ ਕੜਾ ਕਿਰਪਾਨ ਢੱਕ ਦਿਆਂਗੇ ਪਾਕਿਸਤਾਨ। ਤੇ ਕਹਿੰਦਾ ਜਦੋਂ ਮੈਂ ਪਾਕਿਸਤਾਨ ਕ੍ਰਾਸ ਕੀਤਾ ਪਹੁੰਚਿਆ ਤੇ ਮੇਰੇ ਦਿਮਾਗ 'ਚ ਇਹੀ ਗੱਲ ਆਈ ਬਈ ਪਾਕਿਸਤਾਨ ਆਖਰ ਮੈਨੂੰ ਧੱਕ ਹੀ ਦਿੱਤਾ ਇਹਨਾਂ ਨੇ, ਉੱਥੇ ਫੜ ਕੇ ਜੇਲ੍ਹ 'ਚ ਨਜ਼ਰਬੰਦ ਕਰ ਦਿੱਤਾ। ਤੇ ਅਖੀਰ ਇਧਰੋਂ ਉਧਰੋਂ ਜਗਾੜਮੈਂਟ ਕਰਕੇ ਜੋ ਕੁਝ ਸਰਿਆ ਬਣਿਆ ਉਹ ਸਿੱਖਾਂ ਨੇ ਕੀਤਾ। ਤੇ ਉਸ ਮੁਤਲਕ ਸਾਰੇ ਦੇ ਵਿੱਚ ਜਿਹੜੇ ਪੁਲਿਸ ਨੇ ਜ਼ੁਲਮ ਕਰ ਕਰਕੇ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ, ਜਦੋਂ ਬਾਰ-ਬਾਰ ਜਲੀਲ ਕੀਤਾ, ਉਹ ਸਾਰੇ ਜਿਹੜੇ ਲੋਕ ਸੀ ਉਹਨਾਂ ਦਾ ਕਤਲੇਆਮ, ਨਸਲਕੁਸ਼ੀ ਜਿਹੜੀ ਹੋ ਰਹੀ ਸੀ ਉਹਨੂੰ ਰੋਕਣ ਦਾ ਰਾਹ ਇਹੀ ਸੀ ਕਿ ਬੇਅੰਤੇ ਬੁੱਚੜ ਨੂੰ ਉਡਾਇਆ ਜਾਂਦਾ। ਤੇ ਭਾਈ ਦਿਲਾਵਰ ਸਿੰਘ ਦੀ ਬੇਮਿਸਾਲ ਕੁਰਬਾਨੀ ਆ, ਇਸ ਸ਼ਹਾਦਤ ਦਾ ਕੋਈ ਮੁੱਲ ਹੀ ਨਹੀਂ। ਅਸੀਂ ਉਹਦੀ ਮਤਲਬ ਗੱਲ ਜਦੋਂ ਕਰਦੇ ਆ ਤਾਂ ਅੰਦਰ ਤੱਕ ਹਿੱਲ ਜਾਂਦੇ ਆ। ਇੱਕ ਨਿੱਕੀ ਜਿਹੀ ਝਰੀਟ ਆ ਜੇ ਨਾ, ਇੱਕ ਨਿੱਕਾ ਜਿਹਾ ਕੋਈ ਸੱਟ ਫੇਟ ਵੱਜ ਜਾਵੇ, ਬੰਦਾ ਡੋਲ ਜਾਂਦਾ, ਖੂਨ ਦੇ ਦੋ ਤੁਪਕੇ ਡਿੱਗਦੇ। ਪਰ ਧੰਨ ਆ ਉਹ ਗੁਰੂ ਦਾ ਪਿਆਰਾ ਸਿੱਖ ਜਿਹਨੇ ਸਿੱਖੀ ਬਚਾਉਣ ਦੇ ਲਈ ਆਪਦੇ ਪਿੰਡੇ ਦੇ ਨਾਲ ਬੰਬ ਬੰਨ੍ਹ ਕੇ ਬੇਅੰਤੇ ਬੁੱਚੜ ਨੂੰ ਉਡਾਇਆ ਤੇ ਉੱਥੇ ਉਹ ਕਾਰਨਾਮਾ ਅੰਜਾਮ ਦਿੱਤਾ ਕਿ ਆਪਣੇ ਆਪ ਨੂੰ ਕਿਵੇਂ ਬਲੀਦਾਨ, ਆਪਦੇ ਆਪ ਨੂੰ ਕਿਵੇਂ ਕੌਮ ਤੋਂ ਕੁਰਬਾਨ ਕਰੀਦਾ। ਇਸ ਤਰੀਕੇ ਦੇ ਸਾਡੀ ਕੌਮ ਦੇ ਵਿੱਚ ਜਿੱਥੇ ਸੂਰਮੇ ਨੇ ਉੱਥੇ ਬਲਵਿੰਦਰ ਪੇਂਟਰ ਵਰਗੇ ਵੀ ਨੇ, ਪਿੰਕੀ ਕੈਟ ਵਰਗੇ ਵੀ ਨੇ। ਮੈਨੂੰ ਕਦੇ-ਕਦੇ ਬੜਾ ਇਸ ਗੱਲ ਤੇ ਆਉਂਦਾ ਕਿ ਸਾਡੇ ਕੌਮ ਦਾ ਜਿਹੜਾ ਇਹ ਸੰਘਰਸ਼ ਆ ਇਹਨੂੰ ਖਤਮ ਕਰਾਉਣ ਲਈ ਸਿੱਖਾਂ ਨੂੰ, ਯੋਧਿਆਂ ਨੂੰ, ਜੁਝਾਰੂਆਂ ਨੂੰ, ਖਾੜਕੂ ਸਿੰਘਾਂ ਨੂੰ ਫੜਾਉਣ ਦੇ ਲਈ ਜਿਨ੍ਹਾਂ ਟੌਟਾਂ ਕੈਟਾਂ ਨੇ ਕੋਈ ਕਸਰ ਨਹੀਂ ਛੱਡੀ, ਉਹਨਾਂ ਸਾਰਿਆਂ ਦਾ ਜੇ ਅੱਜ ਦਾ ਹਾਲ ਦੇਖਿਆ ਜਾਵੇ, ਆ ਪਿੰਕੀ ਕੈਟ ਦੀਆਂ ਤਾਂ ਨੈਤੀ ਝੰਗਿਆੜਾ ਸੁਣਦੇ ਆ, ਚੀਕਾਂ ਮਾਰ ਰਿਹਾ ਹੁੰਦਾ। ਤੇ ਆਹ 15ਵੀਂ ਦਿਨੀ ਜਿਹੜਾ ਬਲਵਿੰਦਰ ਸੀ ਜਿਹਨੇ ਪੇਂਟਰ ਨੇ ਦੱਸਿਆ ਸੀਗਾ ਵੀ ਬੇਅੰਤੇ ਬੁੱਚੜ ਨੂੰ ਮਾਰਨ ਵਾਲੀ ਕਾਰ ਦਾ ਆਹ ਕੀਤਾ ਤੇ ਫਲਾਣੇ ਬੰਦੇ ਆ, ਲਖਵਿੰਦਰ ਨੂੰ, ਨਾਰੰਗਲ ਵਾਲੇ ਲਖਵਿੰਦਰ ਸਿੰਘ ਨੂੰ ਉਹਨੇ ਸਭ ਤੋਂ ਪਹਿਲਾਂ ਆਇਡੈਂਟੀਫਾਈ ਕੀਤਾ, ਬਾਕੀ ਫਸਾਏ।
ਉਹ ਜਿਹੜੀ ਸਾਰੀ ਗੱਲ ਹੈ, ਉਹ ਬਲਵਿੰਦਰ ਪੇਂਟਰ ਆ ਜਿਹੜਾ, ਉਹਦੀ ਦੂਜੇ ਕੁ ਦਿਨ ਹਾਲ ਦਾ ਹੁੰਨੇ ਆ ਵੀ ਮੈਨੂੰ ਪੈਸੇ ਨਹੀਂ ਦਿੱਤੇ, ਮੈਨੂੰ ਬਣਦਾ ਇਨਾਮ ਨਹੀਂ ਦਿੱਤਾ। ਔਰ ਕੱਲੇ ਇਸ ਕੇਸ ਦੇ ਵਿੱਚ ਨਹੀਂ, ਜਿੰਨੇ ਪੁਲਸੀਆਂ ਨੇ 1978 ਤੋਂ ਲੈ ਕੇ ਹੁਣ ਤੱਕ ਸਿੱਖਾਂ ਦੇ ਬੇਦੋਸ਼ੀਆਂ ਤੇ ਜ਼ੁਲਮ ਕੀਤੇ, ਕੋਈ ਵਿਰਲਾ ਹੀ ਬਚਿਆ, ਨਹੀਂ ਤਾਂ ਚੰਗਿਆੜਾ ਹੀ ਪੈਂਦੀਆਂ ਸੁਣਦੇ। ਜਿਹੜਾ ਜ਼ੁਲਮ ਇੰਡੀਅਨ ਸਟੇਟ ਦੇ ਆਖੇ ਲਾ ਕੇ ਇਹ ਕਰੀ ਗਏ, ਇਹਨਾਂ ਨੂੰ ਉਦੋਂ ਲੱਗਦਾ ਸੀ ਵੀ ਅਸੀਂ ਐਸਐਸਪੀ ਬਣ ਜਾਣਾ, ਪਰ ਐਸਐਸਪੀ ਬਣ ਕੇ ਵੀ ਤਾਂ ਰਿਟਾਇਰ ਹੀ ਹੋਣਾ। ਅਸੀਂ ਡੀਐਸਪੀ ਬਣ ਜਾਣਾ, ਹੋਣਾ ਤਾਂ ਰਿਟਾਇਰ ਹੀ ਹੈ। ਤੋਂ ਡੀਜੀਪੀ ਬਣ ਕੇ, ਡੀਐਸਪੀ ਬਣ ਕੇ, ਐਸਐਚਓ ਬਣ ਕੇ, ਮੋਢਿਆਂ ਤੇ ਸਟਾਰ ਤੇ ਇਨਾਮ ਲਵਾ ਕੇ ਖੱਟਿਆ ਕੀ ਆ। ਅੱਜ ਬਹੁਤਿਆਂ ਦੀ ਔਲਾਦ ਜਿਹੜੀ ਆ ਲੱਤਾਂ ਮਾਰਦੀ ਹੈ ਕਿ ਅਸੀਂ ਤਾਂ ਤੁਹਾਨੂੰ ਨਹੀਂ ਸੀ ਕਿਹਾ ਕਿ ਬੇਦੋਸ਼ੇ ਲੋਕਾਂ ਨੂੰ ਕਤਲ ਕਰੋ ਤੇ ਸਾਡੇ ਲਈ ਨੋਟ ਇਕੱਠੇ ਕਰੋ। ਅੱਜ ਔਲਾਦ ਤੋਂ ਦੁਖੀ ਆ, ਕੋਈ ਆਪਦੀ ਜਨਾਨੀ ਤੋਂ ਦੁਖੀ ਆ, ਕੋਈ ਹੋਰ ਦੁਖੀ ਆ, ਬਿਮਾਰੀਆਂ ਲੱਗੀਆਂ ਹੋਈਆਂ, ਬੜਾ ਬੁਰਾ ਹਾਲ ਆ। ਜਦੋਂ ਬੰਦੇ ਨੂੰ ਨਰਕ ਦਿਖਦਾ, ਜਦੋਂ ਬੰਦੇ ਨੂੰ ਬਿਮਾਰੀਆਂ ਘੇਰਦੀਆਂ, ਔਲਾਦ ਦੁਖੀ ਕਰਦੀ ਹੈ, ਉਦੋਂ ਇਹ ਪੁਲਸੀਏ, ਇਹ ਟਾਊਟ ਤੇ ਕੈਟ ਜਿਨ੍ਹਾਂ ਨੇ ਸਿੱਖ ਜੁਝਾਰੂਆਂ ਦੇ ਉੱਤੇ ਜ਼ੁਲਮ ਕੀਤੇ, ਕੈਟ ਟਾਊਟਾਂ ਨੇ ਮੁਖਬਰੀਆਂ ਕੀਤੀਆਂ, ਉਹਨਾਂ ਨੂੰ ਫਿਰ ਆਪਦੇ ਪਾਪ ਚੇਤੇ ਆਉਂਦੇ ਆ। ਉਹਨਾਂ ਨੂੰ ਉਹ ਲੋਕ ਦਿਖਦੇ ਆ ਜਿਨ੍ਹਾਂ ਨੇ ਉਹਨਾਂ ਦੇ ਅੱਖ 'ਚ ਅੱਖ ਪਾ ਕੇ ਕਿਹਾ ਸੀ ਕਿ ਅਸੀਂ ਤਾਂ ਮਾਰੇ ਹੀ ਜਾਣਾ, ਮਰਨ ਲਿਖਾ ਕੇ ਬੰਦਾ ਇਸ ਧਰਤੀ ਤੇ ਆਉਂਦਾ ਜੇ ਸਾਡੀ ਤੇਰੇ ਹੱਥੋਂ ਲਿਖੀ ਆ। ਪਰ ਤੂੰ ਇਹ ਗੱਲ ਚੇਤੇ ਰੱਖੀ, ਰਹਿਣਾ ਤੈਂ ਵੀ ਨਹੀਂ ਹੈਗਾ ਤੇ ਤੈਨੂੰ ਮੌਤ ਤੋਂ ਪਹਿਲਾਂ ਮਰਨਾ ਪਊਗਾ। ਤੇ ਅੱਜ ਇਹੋ ਜਿਹੇ ਬੜੇ ਲੋਕ ਨੇ ਜਿਨ੍ਹਾਂ ਦੇ ਬਾਰੇ ਜੇ ਗੱਲ ਕਰੀਏ ਤਾਂ ਦਿਖਦਾ ਕਿ ਇਹ ਬੰਦੇ ਜਿਹੜੇ ਨੇ ਇੱਥੇ ਧਰਤੀ ਤੇ ਨਰਕ ਭੋਗ ਰਹੇ। ਪਾਪ ਦੀ ਕਮਾਈ ਜਿਹੜੀ ਆ ਉਹ ਕਿਸੇ ਲੇਖੇ ਨਹੀਂ ਲੱਗੀ, ਉਹ ਇਹਨਾਂ ਨੂੰ ਲੈ ਕੇ ਬਹਿ ਗਈ। ਸੋ ਇਸ ਤਰੀਕੇ ਦੀ ਇੱਕ ਇੱਥੇ ਕੈਟਾਗਰੀ ਆ। ਦੂਜੇ ਪਾਸੇ ਭਾਈ ਜਗਤਾਰ ਸਿੰਘ ਤਾਰੇ ਵਰਗੇ ਸਾਡੇ ਸੂਰਬੀਰ ਯੋਧੇ ਆ ਜਿਹੜੇ ਅਦਾਲਤ ਵਿੱਚ ਖੜ ਕੇ ਆਪਦੀ ਕੌਮ ਦਾ ਕੇਸ ਪੇਸ਼ ਕਰਨ ਲੱਗੇ, ਬਿਲਕੁਲ ਅਡੋਲ ਅਤੇ ਨਿਸ਼ੰਕ ਹੋ ਕੇ ਗੱਲ ਕਹਿੰਦੇ ਆ ਕਿ ਅਸੀਂ ਗਾਂਧੀ ਦੀ ਝੂਠੀ ਵਿਚਾਰਧਾਰਾ, ਅਹਿੰਸੋ ਪਰਮਾ ਧਰਮਾਂ ਦੇ ਪੁਜਾਰੀ ਨਹੀਂ, ਸਗੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਆ, ਜਿਨ੍ਹਾਂ ਨੇ ਜ਼ਬਰ ਜ਼ੁਲਮ ਦੇ ਟਾਕਰੇ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਜਦੋਂ ਤੱਕ ਸਮਾਜ ਵਿੱਚੋਂ ਜ਼ਬਰ ਜ਼ੁਲਮ ਖਤਮ ਨਹੀਂ ਹੋਏਗਾ, ਸਿੱਖੀ ਦੇ ਪਰਵਾਨੇ ਆਜ਼ਾਦ ਕੌਮੀ ਘਰ ਲਈ ਕੁਰਬਾਨੀਆਂ ਕਰਦੇ ਰਹਿਣਗੇ। ਜੱਜ ਸਾਹਿਬ ਨਵੰਬਰ 1984 ਤੇ ਦਿੱਲੀ ਵਿੱਚ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਦੀ ਕਤਲੋਗਾਰਦ, ਔਰਤਾਂ ਅਤੇ ਲੜਕੀਆਂ ਨਾਲ ਬਲਾਤਕਾਰ, 1980 ਅਤੇ 90 ਦੇ ਦਹਾਕੇ ਦੌਰਾਨ ਪੰਜਾਬ ਦੀ ਧਰਤੀ ਉੱਤੇ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਤੇ ਥਾਣਿਆਂ ਵਿੱਚ ਤਸ਼ੱਦਦ ਕਰਕੇ ਮਾਰਿਆ ਗਿਆ ਤੇ ਲਾਸ਼ਾਂ ਲਾਵਾਰਸ ਕਰਾਰ ਦੇ ਕੇ ਸਾੜੀਆਂ ਗਈਆਂ ਤੇ ਨਹਿਰਾਂ ਤੇ ਦਰਿਆਵਾਂ 'ਚ ਰੋੜੀਆਂ ਗਈਆਂ। ਇਹਨਾਂ ਲਈ ਜ਼ਿੰਮੇਵਾਰ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਵਿਰੁੱਧ ਕਿਸੇ ਵੀ ਨਿਆਇਕ ਸਿਸਟਮ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਸੀ ਅਤੇ ਨਾ ਹੀ ਅੱਗੇ ਕੋਈ ਉਮੀਦ ਸੀ। ਇਸ ਲਈ ਮੈਨੂੰ ਇਸ ਅਦਾਲਤੀ ਸਿਸਟਮ ਉੱਤੇ ਕੋਈ ਵਿਸ਼ਵਾਸ ਨਹੀਂ ਹੈ। ਆ ਜਿਹੜੇ ਭਾਰਤ ਮਾਤਾ ਕੀ ਜੈ ਗਾਉਂਦੇ ਫਿਰਦੇ ਆ, ਵੱਡੇ ਵੱਡੇ ਆਪਦੇ ਆਪ ਨੂੰ ਸਮਝਦੇ ਆ ਵੀ ਅਸੀਂ ਬੜੇ ਵੱਡੇ ਦਿਮਾਗ ਵਾਲੇ ਆ ਜੀ, ਸਾਨੂੰ ਇਸ ਸਿਸਟਮ ਤੇ ਯਕੀਨ ਰੱਖਣਾ ਚਾਹੀਦਾ ਜੀ। ਆਹ ਸਿਸਟਮ ਦੀ ਇੱਕ ਲਾਈਨ ਦੇ ਵਿੱਚ ਸਾਡੇ ਭਾਈ ਜਗਤਾਰ ਸਿੰਘ ਤਾਰਾ ਨੇ ਹਕੀਕਤ ਖੋਲਤੀ ਕਿ ਸਾਨੂੰ ਇਹਦੇ ਤੇ ਕੋਈ ਵਿਸ਼ਵਾਸ ਨਹੀਂ। ਮੈਂ ਅਜਿਹੇ ਅਦਾਲਤੀ ਸਿਸਟਮ ਜਿਸ ਨੂੰ ਹਜ਼ਾਰਾਂ ਬੇਗੁਨਾਹਾਂ ਉੱਤੇ ਜ਼ਬਰ ਜ਼ੁਲਮ ਨਜ਼ਰ ਨਹੀਂ ਆਏ, ਉਹਨੂੰ ਮੰਨਣ ਤੋਂ ਇਨਕਾਰੀ ਹੈ। ਤੋ ਜਿਹੜਾ ਉਹਨੂੰ ਭਾਈ ਜਗਤਾਰ ਸਿੰਘ ਤਾਰੇ ਨੂੰ ਜੇਲ੍ਹ ਬ੍ਰੇਕ ਵਿੱਚ ਜੇ ਸਜ਼ਾ ਹੁੰਦੀ ਵੀ ਤਾਂ 2 ਸਾਲ ਹੋਣੀ ਸੀ। 2 ਸਾਲ ਤੋਂ ਬਾਅਦ ਸਜ਼ਾ ਜੇਲ੍ਹ ਬ੍ਰੇਕ 'ਚ ਸ਼ਾਇਦ ਹੀ ਕਦੇ ਹੋਵੇ ਤੇ 5 ਸਾਲ ਤਾਂ ਪਹਿਲਾਂ ਹੀ ਅੰਦਰ ਬੈਠੇ ਨੂੰ ਹੋ ਗਏ। ਤੋ ਸਾਡੀ ਕੌਮ ਦੀ ਜਵਾਨੀਆਂ ਜੇਲ੍ਹਾਂ 'ਚ ਨੇ, ਉਹਨਾਂ ਨੂੰ ਕਹਿੰਦੇ ਆ ਸਾਰੀ ਉਮਰ ਲਈ ਅੰਦਰ ਰੱਖਣਾ। ਤੇ ਸਾਧਵੀ ਪ੍ਰਗਿਆ ਵਰਗੀਆਂ, ਅਸੀਮਾਨੰਦ ਵਰਗੇ, ਕਰਨਲ ਪੁਰੋਹਿਤ ਵਰਗੇ ਅਗਲੇ ਮੈਂਬਰ ਪਾਰਲੀਮੈਂਟ ਬਣਾਈ ਫਿਰਦੇ। ਇਸ ਮੁਲਕ ਵਿੱਚ ਹਿੰਦੂ ਹਿੱਤ ਵਿੱਚ ਭੈੜੇ ਤੋਂ ਭੈੜਾ ਕਾਰਾ ਕਰੋ ਤਾਂ ਤੁਹਾਨੂੰ ਰਾਜ ਗੱਦੀਆਂ ਮਿਲਦੀਆਂ। ਤੇ ਇਸੇ ਮੁਲਕ ਦੇ ਵਿੱਚ ਇਸੇ ਅਦਾਲਤੀ ਸਿਸਟਮ ਦੇ ਸਾਹਮਣੇ ਬਿਲਕੁਲ ਬੇਦੋਸ਼ੇ ਲੋਕਾਂ ਦੇ ਉੱਤੇ ਝੂਠੇ ਮੁਕੱਦਮੇ ਪਾ ਕੇ ਉਹਨਾਂ ਨੂੰ
ਸਾਰੀ ਉਮਰ ਜੇਲ੍ਹ 'ਚ ਰੱਖਣ ਦੇ ਹੁਕਮ ਜਿਹੜੇ ਆ ਉਹ ਸੁਣਾਏ ਜਾਂਦੇ। ਤੋ ਇਸ ਮੁਲਕ ਦੇ ਵਿੱਚ ਆ ਕਿਸਾਨ ਸੰਘਰਸ਼ ਚੱਲ ਰਿਹਾ, ਉੱਥੇ ਉਸ ਦਿਨ ਕਿੰਨੇ ਜਿਹੜੇ ਸੀ ਕਿਸਾਨ ਸ਼ਹੀਦ ਕਰ ਦਿੱਤੇ, ਤੇ ਅਦਾਲਤੀ ਸਿਸਟਮ ਪੂਰਾ ਜ਼ੋਰ ਲਾ ਕੇ ਪਿੱਟ ਕੇ ਮਰ ਗਿਆ। ਪਰ ਕਦੇ ਕੁਛ ਹਰ ਸੰਭਵ ਤਰੀਕੇ ਨਾਲ ਉਹਨਾਂ ਪਾਪੀਆਂ ਨੂੰ ਬਚਾਉਣ ਦੇ ਲਈ ਅਗਲੇ ਲੱਗੇ ਹੋਏ। ਸੋ ਇਸ ਮੁਲਕ ਦੇ ਵਿੱਚ ਜੇਕਰ ਕੋਈ ਇਹ ਸੋਚਦਾ ਹੈ ਕਿ ਜੀ ਅਸੀਂ ਇਹਦਾ ਕੋਈ ਅੰਦਰ ਅੰਦਰ ਹੱਲ ਕੱਢ ਲਵਾਂਗੇ, ਸਿੱਖਾਂ ਨੂੰ ਬਣਦੇ ਹੱਕ ਦਵਾ ਦੇਵਾਂਗੇ, ਅਸੀਂ ਆਨੰਦਪੁਰ ਦਾ ਮਤਾ ਲੈ ਦੇਵਾਂਗੇ, ਅਸੀਂ ਬੜੇ ਸ਼ੁਕਰਗੁਜ਼ਾਰ ਹੋਵਾਂਗੇ ਜੇਕਰ ਕੋਈ ਸਿੱਖੀ ਦਾ ਜਾਂ ਸਿੱਖਾਂ ਦਾ ਭਲਾ ਕਰ ਦੇਵੇ। ਪਰ ਇਸ ਗੱਲ ਦੀ ਗਰੰਟੀ ਅਸੀਂ ਦਿੰਨੇ ਆ ਕਿ ਇੰਡੀਅਨ ਸਟੇਟ ਸਿਸਟਮ ਸਿੱਖੀ ਦਾ ਖੁਰਾ ਖੋਜ ਮਟਾਉਣ ਦਾ ਅਹਿਦ ਕੀਤਾ ਹੋਇਆ, ਔਰ ਇਹ ਲੋਕ ਜਿਹੜੇ ਆ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਇੱਥੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਰਗਿਆਂ ਦੀਆਂ ਜਿਸ ਤਰੀਕੇ ਨਾਲ ਸ਼ਹਾਦਤਾਂ ਹੋਈਆਂ ਨੇ, ਇਹੋ ਜੀਆਂ 1 ਲੱਖ ਨਹੀਂ, ਉਹ ਕਹਿੰਦੇ ਆ ਚਾਹੇ ਸਾਰੀ ਦੀ ਸਾਰੀ ਸਿੱਖ ਕੌਮ ਖਤਮ ਕਰਨੀ ਪੈ ਜੇ, ਪਰ ਸਿੱਖਾਂ ਨੂੰ ਅਸੀਂ ਬਣਦੇ ਹੱਕ ਨਹੀਂ ਦੇਣੇ। ਇਹ ਉਹ ਲੋਕ ਨੇ ਜਿਨ੍ਹਾਂ ਦੇ ਮਹਾਭਾਰਤ ਦੀ ਜੰਗ ਦਾ ਜੇ 1 ਲਾਈਨ 'ਚ ਨਿਬੇੜਾ ਕਰਨਾ ਹੋਵੇ, ਆ ਜਿਹੜੇ ਚਾਚੇ ਤਾਏ ਦੇ ਮੁੰਡੇ ਸੀ, ਇੱਕੋ ਪਰਿਵਾਰ ਸੀ ਕੌਰਵ ਤੇ ਪਾਂਡਵ, ਉਹ ਕਹਿੰਦੇ 5 ਪਿੰਡ ਹੀ ਦੇ ਦਿਓ, ਕਹਿੰਦੇ 5 ਪਿੰਡ, ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਦੇਣੀ, ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਦਿੱਤੀ। ਐਡਾ ਭਾਰੀ ਕਤਲੇਆਮ ਮਨੁੱਖਤਾ ਦਾ ਹੋਇਆ। ਸੋ ਅੱਜ ਜਿਹੜੇ ਲੋਕ ਇਹ ਗੱਲਾਂ ਕਰਦੇ ਆ ਕਿ ਜੀ ਸੰਤ ਭਿੰਡਰਾਂ ਵਾਲਿਆਂ ਨੇ ਆਹ ਨਹੀਂ ਕਿਹਾ, ਉਹ ਨਹੀਂ ਕਿਹਾ, ਤੇ ਉਹ ਗੱਲ ਮੈਨੂੰ ਚੇਤੇ ਆ ਰਹੀ ਆ 1990-91 ਦੇ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਉਸ ਮੌਕੇ ਦੇ ਕਿਸੇ ਵੱਡੇ ਸਾਡੇ ਕੌਮੀ ਆਗੂ ਨੂੰ, ਜਿਹਨੂੰ ਉਦੋਂ ਲੱਗਦਾ ਸੀ ਕਿ ਆਨੰਦਪੁਰ ਦੇ ਮਤੇ ਵਾਲੀ ਗੱਲ ਕਰਨੀ ਚਾਹੀਦੀ ਆ, ਖਾਲਿਸਤਾਨ ਦੀ ਨਹੀਂ। ਤਾਂ ਉਸ ਮੌਕੇ ਸਾਡੇ ਜਥੇਦਾਰ ਸਾਹਿਬ ਨੇ ਗੱਲ ਇਹ ਲਿਖੀ ਸੀ ਕਿ ਠੀਕ ਆ ਜੀ, ਅਸੀਂ ਇਹ ਖਾਲਿਸਤਾਨ ਦਾ ਨਿਸ਼ਾਨਾ ਨਹੀਂ ਚੁਣੇ। ਇਹ ਸੰਤ ਭਿੰਡਰਾਂ ਵਾਲੇ ਸੀ ਜਿਹੜੇ ਕਹਿੰਦੇ ਹੁੰਦੇ ਸੀ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤੇ ਹਮਲਾ ਗਿਆ ਹੋਊ, ਇਸ ਕਰਕੇ ਹੁਣ ਲੜਾਈ ਖਾਲਿਸਤਾਨ ਲਈ ਹੈ। ਤੋਂ ਅਗਲੀ ਇਸ ਤੋਂ ਗੱਲ ਇਹ ਕਿ ਜਦੋਂ 1986 ਦਾ ਸਰਬੱਤ ਖਾਲਸਾ ਹੋਇਆ, ਪੰਥਕ ਕਮੇਟੀ ਹੋਂਦ ਵਿੱਚ ਆਈ। ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ, ਤਾਂ ਉਹ ਖਾਲਿਸਤਾਨ ਦਾ ਐਲਾਨ ਕਰਨ ਵਾਲਿਆਂ 'ਚ ਵੀ ਅਸੀਂ ਨਹੀਂ ਸੀ। ਹੁਣ ਇੱਥੇ ਖਾਲਿਸਤਾਨ ਕਮਾਂਡੋ ਫੋਰਸ, ਭਿੰਡਰਾਂ ਵਾਲਾ ਟਾਈਗਰਸ ਫੋਰਸ ਆਫ ਖਾਲਿਸਤਾਨ ਤੇ ਹੋਰ ਬੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਨਾਂ ਖਾਲਿਸਤਾਨ ਤੋਂ ਸ਼ੁਰੂ ਹੁੰਦੇ ਆ ਤੇ ਖਾਲਿਸਤਾਨ ਤੇ ਖਤਮ ਹੁੰਦੇ। ਇੱਥੇ ਤਾਂ ਜੀ 1984 ਤੋਂ ਲੈ ਕੇ ਹੁਣ ਤੱਕ ਲੱਖਾਂ ਲੋਕਾਂ ਦਾ ਸ਼ਤਰੌਲ, ਕੁੱਟ ਕਟਾਪਾ ਤੇ ਜਲੀਲ ਕੀਤੇ ਗਏ, ਝੂਠੇ ਮੁਕੱਦਮੇ ਬਣਾਏ ਗਏ ਕਿ ਖਾਲਿਸਤਾਨ ਮੰਗਦੇ। ਬੜੇ ਮਾਵਾਂ ਦੇ ਪੁੱਤ ਕਤਲ ਕਰ ਦਿੱਤੇ, ਮਾਰ ਦਿੱਤੇ, ਸ਼ਹੀਦ ਕਰ ਦਿੱਤੇ ਕਿ ਖਾਲਿਸਤਾਨ ਮੰਗਦੇ। ਅਸੀਂ ਦੱਸੋ ਕਿ ਆਹ ਜਿਹੜੇ ਲੋਕ ਖਾਲਿਸਤਾਨ ਦੇ ਸ਼ਹੀਦ ਨੇ, ਇਹਨਾਂ ਸਾਰਿਆਂ ਨੂੰ ਕੀ ਮੂੰਹ ਦਿਖਾਵਾਂਗੇ? ਅਸੀਂ ਸੰਤ ਭਿੰਡਰਾਂ ਵਾਲਿਆਂ ਨੂੰ ਕੀ ਮੂੰਹ ਦਿਖਾਵਾਂਗੇ? ਸੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਕੋਈ ਹੋਰ ਰਾਹ ਚੁਣ ਕੇ ਖਾਲਿਸਤਾਨ ਤੋਂ ਬਿਨਾਂ ਮਸਲਾ ਹੱਲ ਹੋ ਸਕਦਾ, ਉਹਨਾਂ ਦੀ ਮੌਜ ਹੋ ਸਕਦੀ ਹੈ। ਸਾਡੀ ਤਾਂ ਗੱਲ ਸਿੱਧੀ ਆ ਕਿ ਜਾਂ ਤਾਂ ਅਸੀਂ ਖਾਲਿਸਤਾਨ ਲੈ ਲਵਾਂਗੇ ਜਾਂ ਫਿਰ ਖਾਲਿਸਤਾਨ ਦੇ ਸ਼ਹੀਦ ਕਹਾਵਾਂਗੇ। ਸੋ ਸਾਡੇ ਉਹਨਾਂ ਗੁਰਸਿੱਖ ਪਿਆਰਿਆਂ ਨੇ ਸ਼ਹਾਦਤਾਂ ਪ੍ਰਵਾਨ ਕਰ ਲਈਆਂ, ਪਰ ਖਾਲਿਸਤਾਨ ਦੇ ਰਾਹ ਤੋਂ ਨਹੀਂ ਟੁਰੇ। ਅੱਜ ਵੀ ਜਿੰਨੇ ਲੋਕ ਇਸ ਰਾਹ ਦੇ ਉੱਤੇ ਤੁਰ ਰਹੇ ਨੇ, ਉਹਨਾਂ ਸਾਰਿਆਂ ਦਾ ਸਤਿਕਾਰ ਆ। ਹਰ ਇੱਕ ਦਾ ਢੰਗ ਤਰੀਕਾ ਆਪੋ ਆਪਣਾ ਹੋ ਸਕਦਾ, ਪਰ ਜਿਹੜੇ ਲੋਕ ਇਹ ਦਾਅਵਾ ਕਰਦੇ ਆ ਕਿ ਅਸੀਂ ਸੰਤ ਭਿੰਡਰਾਂ ਵਾਲਿਆਂ ਦੇ ਹਾਮੀ ਰਹੇ ਆ ਤੇ ਅਸੀਂ ਖਾਲਿਸਤਾਨ ਦੀ ਗੱਲ ਕਦੇ ਸੰਤਾਂ ਤੋਂ ਨਹੀਂ ਸੁਣੀ, ਅਸੀਂ ਖਾਲਿਸਤਾਨ ਦਾ ਵਿਰੋਧ ਕਰਦੇ ਆ, ਤਾਂ ਉਹਨਾਂ ਸਾਰੇ ਲੋਕਾਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦੇ ਆ ਕਿ ਇਹ ਗੱਲਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਕਿ ਜੀ ਇਹ ਨੌਜਵਾਨਾਂ ਨੂੰ ਭੜਕਾਉਂਦੇ ਆ, ਜੀ ਇਹ ਆਪ ਨਹੀਂ ਐ ਕਰਦੇ, ਉਹ ਨਹੀਂ ਹੁੰਦਾ। ਗੱਲ ਇਹ ਆ ਕਿ 1978 ਤੋਂ ਲੈ ਕੇ ਸਿੱਖ ਸੰਘਰਸ਼ ਵਿੱਚ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਹੈਗਾ, ਇੱਕ ਵੀ ਇਹੋ ਜਿਹਾ ਸਿੱਖ ਨਹੀਂ ਹੈਗਾ ਜਿਹਦੇ ਬਾਰੇ ਕਹੀਏ ਕਿ ਜੀ ਇਹਨੂੰ ਫਲਾਣੇ ਨੇ ਆਹ ਕਹਿਤਾ, ਧਮਕਾਣੇ ਨੇ ਉਹ ਕਹਿਤਾ। ਸੱਚੀ ਗੱਲ ਤਾਂ ਇਹ ਆ ਕਿ ਸੰਤ ਭਿੰਡਰਾਂ ਵਾਲਿਆਂ ਦਾ ਜਾਂ ਖਾਲਿਸਤਾਨੀ ਖਾੜਕੂ ਸੰਘਰਸ਼ ਦਾ 1984 ਦੇ ਜੂਨ ਮਹੀਨੇ ਤੋਂ ਪਹਿਲਾਂ, ਨਵੰਬਰ ਮਹੀਨੇ ਤੋਂ ਪਹਿਲਾਂ ਕੋਈ ਬਹੁਤੀ ਜ਼ਿਆਦਾ ਗੱਲ ਕਰਨ ਨੂੰ ਕੌਮ ਤਿਆਰ ਹੀ ਨਹੀਂ ਸੀ, ਸੁਣਨ ਨੂੰ ਤਿਆਰ ਨਹੀਂ ਸੀ। ਇਸੇ ਕਰਕੇ ਨਵੰਬਰ 84 ਚ ਕਤਲੇਆਮ ਹੋਇਆ। ਤੇ ਜਦੋਂ 1984 ਦੇ ਵਿੱਚ ਸਿੱਖਾਂ ਨੂੰ ਹਕੀਕਤ ਸਮਝ ਆਈ, ਫਿਰ ਲੋਕ ਲੱਭਦੇ ਫਿਰਦੇ ਸੀ ਕਿ ਕੁਛ ਹੈਗਾ।
ਤੇ ਜਿਹੜੀ ਕੌਮ ਦਾ ਬੱਚਾ ਬੱਚਾ ਅਣਖ ਤੇ ਗੈਰਤ ਵਾਲਾ ਹੋਵੇ ਉਹਨੂੰ ਗਾਂਧੀਵਾਦੀ ਜਿਹਾ ਬਣਾ ਕੇ ਆਪਦੇ ਆਪ ਨੂੰ ਬੜਾ ਚਾਤਰ ਜਿਹਾ ਬਣਾ ਕੇ ਕਿ ਦੇਖੋ ਜੀ ਅਸੀਂ ਤਾਂ ਖਾੜਕੂ ਸੰਘਰਸ਼ ਦੇ ਵਿਰੋਧੀ ਆ ਭਾਈ। ਜਿਨ੍ਹਾਂ ਦੀਆਂ ਲੱਤਾਂ 'ਚ ਜਾਨ ਆ ਵਿਆਹ ਕਹਿੰਦੇ ਜੋਗੇ ਕੇ ਤੇ ਰਾਟ ਭੋਗੇ ਕੇ ਭਾਈ, ਜਿਨ੍ਹਾਂ ਨੂੰ ਇਹ ਗੱਲ ਹਜਮ ਹੁੰਦੀ ਆ, ਜਿਨ੍ਹਾਂ ਦੇ ਅੰਦਰ ਇਹ ਜਜ਼ਬਾ ਹੈ ਕਿ ਅਸੀਂ ਧਰਮ ਲਈ ਮਰਨਾ ਤੇ ਮਾਰਨਾ, ਜਿਹੜੇ ਭਾਈ ਦਿਲਾਵਰ ਸਿੰਘ ਦੇ ਰਾਹ ਪੈਣਾ ਚਾਹੁੰਦੇ ਆ, ਜਾਂ ਜਿਵੇਂ ਭਾਈ ਜਿੰਦੇ ਸੁੱਖੇ ਵਰਗਿਆਂ ਨੇ, ਭਾਈ ਬੇਅੰਤ ਸਿੰਘ ਸਤਵੰਤ ਸਿੰਘ ਵਰਗਿਆਂ ਨੇ, ਜਿਸ ਵੀ ਤਰੀਕੇ ਨਾਲ ਅਗਲੇ ਦੀ ਕੋਈ ਸੇਵਾ ਉਹ ਕਰਨੀ ਚਾਹੁੰਦਾ, ਉਹਨਾਂ ਦੇ ਰਾਹ ਵਿੱਚ ਰੋੜੇ ਨਾ ਸਿੱਟੋ। ਜੇਕਰ ਕੌਮ ਲਈ ਚੰਗਾ ਕਰ ਸਕਦੇ ਹੋ ਤਾਂ ਵੈਲਕਮ, ਬਹੁਤ ਵਧੀਆ ਕਰੋ, ਪਰ ਇਹ ਨਹੀਂ ਕਿ ਦੂਜਿਆਂ ਨੂੰ ਭੰਡ ਕੇ ਆਪਦੇ ਆਪ ਨੂੰ ਮਹਾਨ ਜੇ ਬਣ ਕੇ ਦਿਖਾਓ। ਕੌਮ ਜਿਹੜੀ ਆ ਉਹ ਸਾਰਿਆਂ ਨੂੰ ਦੇਖ ਰਹੀ ਆ, ਕੌਮ ਲਈ ਉਹ ਸਾਰੇ ਸੂਰਮੇ ਸ਼ਹੀਦ ਨੇ, ਉਹ ਯੋਧੇ ਨੇ ਜਿਨ੍ਹਾਂ ਨੇ 1978 ਤੋਂ ਚੱਲੇ ਇਸ ਸੰਘਰਸ਼ ਵਿੱਚ ਜਾਨਾਂ ਵਾਰੀਆਂ ਨੇ। ਅੱਗੇ ਵੀ ਜਿਹੜੇ ਇਸ ਰਾਹ ਦੇ ਉੱਤੇ ਆਉਣਗੇ ਉਹਨਾਂ ਸਾਰਿਆਂ ਦਾ ਪੰਥ ਪਿਆਰ ਤੇ ਸਤਿਕਾਰ ਕਰਦਾ ਰਹੇਗਾ। ਸੋ ਭਾਈ ਜਗਤਾਰ ਸਿੰਘ ਤਾਰਾ ਦੀ ਲਿਖੀ ਹੋਈ ਚਿੱਠੀ ਭਾਰਤੀ ਹਕੂਮਤੀ ਸਿਸਟਮ ਦੇ ਮੂੰਹ ਤੇ, ਇੰਡੀਅਨ ਸਟੇਟ ਦੇ ਮੂੰਹ ਤੇ ਖਾਲਿਸਤਾਨੀ ਸੰਘਰਸ਼ ਦਾ ਇੱਕ ਇਹੋ ਜਿਹਾ ਕਰਾਰਾ ਥੱਪੜ ਆ, ਨਾਲ ਦੀ ਨਾਲ ਉਹਨਾਂ ਦੇ ਵੀ ਥੱਪੜ ਆ ਜਿਹੜੇ ਅਜੇ ਵੀ ਸਿੱਖੀ ਦੇ ਵਿੱਚ ਸਿੱਖਾਂ ਦੇ ਘਰਾਂ 'ਚ ਜਾਨ ਲੈ ਕੇ ਅਜੇ ਵੀ ਇੱਕੋ ਹੀ ਦਹਾਈ ਪਾਈ ਆ ਜੀ, ਅਸੀਂ ਤਾਂ ਜੀ ਭਾਰਤ ਵਿੱਚ ਰਹਿ ਕੇ ਹੀ ਬੜੇ ਹੱਕ ਮਿਲ ਸਕਦੇ ਆ, ਇਹ ਹੋ ਸਕਦਾ ਉਹ ਹੋ ਸਕਦਾ। ਸਾਡਾ ਤਾਂ ਸਪਸ਼ਟ ਜਿਹਾ ਗੱਲ ਆ ਕਿ ਖਾਲਿਸਤਾਨ ਬਿਨਾਂ ਸਿੱਖੀ ਦਾ ਤੇ ਸਿੱਖਾਂ ਦਾ ਬਚਣਾ ਮੁਸ਼ਕਲ ਆ। ਸੋ ਆਓ ਸਾਰੇ ਕੌਮ ਦੀ ਆਜ਼ਾਦੀ ਦੇ ਇਸ ਸੰਘਰਸ਼ ਵਿੱਚ ਆਪਦਾ ਬਣਦਾ ਹਿੱਸਾ ਪਾਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।